ਜਿਹੜੇ ਲਸੂੜੇ ਦੀ ਉਤਲੀ ਆ ਟੋਪੀ ਟੁੱਟ ਜਾਵੇ ਨਾ ਜੀ, ਆ ਢੱਕਣ ਉਤਲਾ, ਉਹ ਲਸੂੜਾ ਅਚਾਰ ਖਰਾਬ ਹੋ ਜਾਂਦਾ, ਉਹਦੇ ਵਿੱਚ ਪਾਣੀ ਪੈ ਜਾਂਦਾ, ਇਹ ਖਰਾਬ ਹੋ ਜਾਂਦਾ, ਉਹ ਅਚਾਰ ਕਾਮਯਾਬ ਨਹੀਂ ਹੁੰਦਾ। ਅੱਛਾ, ਫੁੱਲ ਦੇ ਵਿੱਚ ਮੱਖੀ ਡੰਗ ਕਰਦੀ ਹੈ ਤੇ ਇਹਦੀ ਗੁਠਲੀ ਨੂੰ ਜਾਂਦੀ ਆ, ਇਹ ਗੁਠਲੀ ਇਹਦੀ ਦਾਗੀ ਹੋ ਜਾਂਦੀ, ਨਸੂੜਾ ਖਾਣ ਵਾਲਾ ਨਹੀਂ ਰਿਹਾ। ਹੁਣ ਕਈ ਸਾਲਾਂ ਤੋਂ ਦੇਖ ਰਹੇ ਆ, ਇਹ ਹੁਣ ਤੁਹਾਨੂੰ ਪਤਾ ਨਹੀਂ ਕਿੱਥੋਂ ਲੱਭ ਗਏ। ਇਹ ਦਰਿਆ ਤੋਂ ਲਿਆਂਦੇ। ਮੁੜ ਵੀ ਸੁਕਾਣੇ ਪਾਉਂਦੇ, ਗਰਮੀ ਬਹੁਤ, ਚੱਲ 2 ਘੰਟੇ ਸੁਕਾ ਲਓ। ਤੁਸਾਂ ਜੀ ਆਪ ਦੀ ਕਰਨੀ, ਸਾਡੀ ਕਿਹੜੀ ਮੁੜ, ਸਾਨੂੰ ਐਵੇਂ ਹੀ ਪੁੱਛਣਾ ਹੁੰਦਾ। ਲਓ ਜੀ, ਹੁਣ ਸਾਨੂੰ ਖਾਸਾ ਟਾਈਮ ਹੋ ਗਿਆ ਇਹਨਾਂ ਨੂੰ ਸੁੱਕਣੇ ਪਾਇਆ ਨੂੰ, ਤੇ ਹਵਾ ਫਿਰ ਗਈ ਆ, ਤੇ ਤੁਸੀਂ ਆ ਦੇਖ ਰਹੇ ਆ ਵੀ ਇਹਨਾਂ ਤੇ ਆ ਬੜੇ ਪਜਾ ਵੀ ਆ ਗਿਆ। ਸਾਲਣ ਆ ਨਾ ਤੁਹਾਡਾ ਗਰਮੀਆਂ 'ਚ, ਬੰਦੇ ਛੱਡ ਕੇ ਖਾਂਦੇ ਆ ਜੀ। ਸਾਲਣ ਤੁਹਾਡਾ ਸਵੇਰੇ ਵਾਲਾ ਸਾਲਣ ਦੁਪਹਿਰ ਤੱਕ ਰਹਿਣੇ ਦੀ ਕੋਈ ਗਾਰੰਟੀ ਨਹੀਂ ਹੁੰਦੀ ਹੈ। ਅਚਾਰ ਦਾ ਇਹ ਕੋਈ ਨਹੀਂ ਰੌਲਾ ਹੈ ਕਿ ਤੁਸੀਂ ਸਵੇਰੇ ਸ਼ਾਮ ਵਾਲਾ ਖਾ ਲਓ। ਹਲਾਲ ਸਾਡਾ ਪਿਓ ਗਿਆ ਜੀ ਕਿਧਰੇ ਜੈਲਦਾਰ ਦੇ, ਹਿੰਦੁਸਤਾਨ ਦੀ ਗੱਲ, ਉਹਨੇ ਕਿਹਾ ਵੀ ਰੋਟੀ ਖਾਣੀ ਆ। ਹਾਂ ਲੱਗਾ ਕਹਿੰਦਾ ਰੋਟੀ ਕਾਹਦੇ ਨਾਲ ਲਿਆਵਾਂ, ਲੱਗਾ ਕਹਿੰਦਾ ਰੋਡੂ ਪ੍ਰਸਾਦ ਲਿਆਵਾਂ। ਸਾਡੇ ਵਾਲਦ ਨੇ ਇਹ ਗੱਲ ਸਮਝੀ ਵੀ ਰੋਡੂ ਪ੍ਰਸਾਦ ਪਤਾ ਨਹੀਂ ਕਿੱਡੀ ਕੱਚੀ ਚੀਜ਼ ਆ। ਅੱਛਾ, ਹੋਰ ਚੀਜ਼ਾਂ ਤਾਂ ਖਾਈਆਂ ਹੋਈਆਂ ਸਾਰੀਆਂ, ਅੱਜ ਰੋਡੂ ਪ੍ਰਸਾਦ ਖਾਈਏ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਪੈਸਾ ਆਪਣਾ ਖੋਟਾ, ਦੋਸ਼ ਬਾਣੀਏ ਨੂੰ। ਹੱਥ ਪੈਰ ਅਸੀਂ ਆਪ ਨਹੀਂ ਹਿਲਾਉਂਦੇ। ਅਸੀਂ ਕਹਿੰਦੇ ਵੀ ਜਿਹੜੀ ਸ਼ੈ ਵੀ ਹੋਵੇ ਨਾ, ਅਸੀਂ ਡੱਬੇ 'ਚ ਬੰਦ ਹੋਵੇ ਤਾਂ ਮੁੱਲ ਲੈ ਲਈਏ, ਸਾਨੂੰ ਨਾ ਖਪਣਾ ਪਵੇ। ਫਿਰ ਕਹਿੰਦੇ ਆ ਜੀ ਇਹ ਸ਼ੈਵਾਂ ਆਖੇ ਫਾਇਦਾ ਨਹੀਂ ਦਿੰਦੀਆਂ। ਫਾਇਦਾ ਕਿਵੇਂ ਦੇਣਗੀਆਂ, ਤੁਸੀਂ ਉਹ ਬਣਦੀਆਂ ਹੀ ਨਹੀਂ ਦੇਖੀਆਂ। ਖਬਰੇ ਉਹ ਕਿਹੜੀ ਕਿਹੜੀ ਸ਼ੈ 'ਚ ਬਣਾ ਕੇ ਦਿੰਦੇ ਆ ਜਾਂ ਕਿੱਦਾਂ ਬਣਾਉਂਦੇ ਆ। ਹੁਣ ਮੌਸਮ ਆ, ਜਿੱਦਾਂ ਤੁਹਾਨੂੰ ਅਸੀਂ ਕੱਲ੍ਹ ਵੀ ਸੁਨੇਹਾ ਦਿੱਤਾ ਬਈ ਆ ਲਸੂੜੇ ਆ, ਹੁਣ ਵੀ ਲਸੂੜਿਆਂ ਦਾ ਅਚਾਰ ਪਾ ਲਓ। ਅਚਾਰ ਪਾਉਣ 'ਚ ਕਿੰਨਾ ਕੁ ਟਾਈਮ ਲੱਗਦਾ, ਕਿੰਨਾ ਕੁ ਇਹਦੇ 'ਚ ਖਪਣਾ, ਤੁਹਾਨੂੰ ਹੁਣੇ ਅਸੀਂ ਅਚਾਰ ਪਾ ਕੇ ਵੀ ਦਿਖਾਵਾਂਗੇ। ਤੇ ਗੱਲ ਮੈਂ ਕਰਦਾ ਵੀ ਜੇ ਮੌਸਮ ਸੰਭਾਲ ਲਈਏ, ਟਾਈਮ ਸੰਭਾਲ ਲਈਏ ਨਾ, ਸ਼ਾਇਦ ਸੰਭਾਲ ਲਈਏ ਤਾਂ ਬੰਦਾ ਸੌਖਾ ਰਹਿੰਦਾ। ਹੁਣ ਲਸੂੜਿਆਂ ਦਾ ਮੌਸਮ ਆ, ਜਿੱਥੇ ਕਿਸੇ ਨੂੰ ਲੱਭਦੇ ਆ ਆਪਣਾ 2-2 ਸਿਰ ਵੀ ਤੁਸੀਂ ਅਚਾਰ ਪਾ ਲਓ ਨਾ, ਤੇ ਤੁਹਾਡੀਆਂ ਗਰਮੀਆਂ ਐਨ ਲੰਘਣਗੀਆਂ ਠਾਠ ਨਾਲ। ਇਦਾਂ ਹੀ 1-2 ਸ਼ੈ ਹੋਰ ਆ, ਉਹਦਾ ਅਚਾਰ ਪਾ ਲਓ ਤਾਂ ਬੰਦਾ ਸੌਖਾ ਹੋ ਜਾਂਦਾ। ਤੁਸੀਂ ਕਹਿੰਦੇ ਆ ਵੀ ਹਰ ਸ਼ੈ ਮੁੱਲ ਲੈ ਲਈਏ, ਤੇ ਮੁੱਲ ਦੇ ਵਿੱਚ ਰਾਣਾ ਸਾਹਿਬ ਅਸਤਾ ਇਹ ਦੇਖਿਆ ਵੀ ਕੋਈ ਖਾਲਸ ਸ਼ੈ ਨਹੀਂ ਪਹੁੰਚਦੀ ਹੈ ਮੁੱਲ ਦੇ ਵਿੱਚ ਜਿਹੜੀ ਵੀ ਹੈ। ਸਾਡੇ ਕੋਲ ਬੈਠੇ ਜੀ ਰਾਣਾ ਸਾਹਿਬ, ਚਾਚਾ ਬੂਟਾ, ਚਾਚੇ ਬੂਟੇ ਦੇ ਹੱਥਾਂ ਤੋਂ ਅਚਾਰ ਪਾਵਾਂਗੇ। ਕੋਈ ਬੰਦਾ ਹੁੰਦਾ ਨਾ ਕੁਦਰਤੀ ਜੇਠਾ ਜਿਹਾ, ਤੇ ਉਹਦੇ ਫਿਰ ਹੱਥ ਦਾ ਅਚਾਰ ਛੇਤੀ ਖਰਾਬ ਨਹੀਂ ਹੁੰਦਾ। ਇਹ ਵੀ ਅਸੀਂ ਆਲ ਸੁਣੀ ਆ ਵੀ ਫਲਾਣੀ ਬੀਬੀ ਅਚਾਰ ਪਾਵੇ ਛੇਤੀ ਖਰਾਬ ਨਹੀਂ ਹੁੰਦਾ, ਵੀ ਉਹਦੇ ਕੋਲੋਂ ਜਾ ਕੇ ਪਵਾਓ, ਵੀ ਉਹਦੇ ਹੱਥਾਂ ਦਾ ਅਚਾਰ ਛੇਤੀ ਖਰਾਬ ਨਹੀਂ ਹੁੰਦਾ। ਅਸਲ ਵਿੱਚ ਨਾ ਹੱਥਾਂ ਦਾ ਅਚਾਰ ਦਾ ਨਹੀਂ ਹੁੰਦਾ ਸੀ, ਉਹ ਬੀਬੀਆਂ ਨੂੰ ਨਾ ਅਚਾਰ ਦੀ ਜਿਹੜੀ ਕੰਪੋਜੀਸ਼ਨ ਆ ਨਾ, ਜਿਹੜੀ ਰੇਸ਼ੋ ਆ, ਉਹਨਾਂ ਦਾ ਪਤਾ ਹੁੰਦਾ ਸੀ। ਹੈਂ, ਬਹੁਤ ਸਾਰਿਆਂ ਨੂੰ ਯਾਨੀ ਕਿ ਅਚਾਰ 'ਚ ਜਿਹੜਾ ਨਾ ਵੀ ਮਸਾਲੇ ਕਿਤਨੇ ਪੈਣੇ ਆ, ਕਿਸ ਟਾਈਮਿੰਗ ਨਾਲ ਪੈਣੇ ਆ, ਕਿਉਂਕਿ ਖਾਣਾ ਪਕਾਣਾ ਜਿਹੜਾ ਵਾ ਨਾ, ਇਹਦੇ 'ਚ ਇਹ ਬੜੀ ਅਹਿਮ ਹੈ ਵੀ ਫਿਰ ਉਸ ਦਾ, ਕਿਉਂਕਿ ਇਹਨੂੰ ਜਦੋਂ ਜ਼ਿਆਦਾਤਰ ਅਚਾਰ ਜਿਹੜੇ ਆ ਨਾ, ਉਹਨਾਂ ਨੂੰ ਹਿਲਾਉਣਾ ਪੈਂਦਾ ਵਾ, ਤੇ ਉਹ ਜਿਹੜੇ ਬੰਦੇ ਨੇ ਹਿਲਾਉਣ 'ਚ ਤਰੱਦਦ ਨਾ ਕੀਤਾ, ਉਹ ਫਿਰ ਉਹਨੂੰ ਉੱਲੀ ਲੱਗ ਜਾਂਦੀ ਸੀ। ਇਸ ਤਰ੍ਹਾਂ ਯਾਨੀ ਕਿ ਮਸਾਇਲ ਜਿਹੜੇ ਆ ਨਾ, ਹੱਥ ਦਾ ਘੱਟ ਹੁੰਦਾ ਵਾ, ਅਸਲ 'ਚ ਹੁੰਦਾ ਵਾ ਮਿਹਨਤ ਦਾ। ਬਾਕੀ ਜਿਹੜੀ ਤੂੰ ਗੱਲ ਕੀਤੀ ਨਾ ਵੇਚਣ ਵਾਲੀ, ਵਾਕਈ ਉਸ ਦੌਰ 'ਚ ਨਾ ਇਹ ਕੋਈ ਨਹੀਂ ਸੀ ਵੀ ਅੰਬ ਜਿਹੜਾ ਵਾ ਨਾ, ਅਗਰ ਇੱਕ ਘਰ ਦੇ ਖੜੇ ਆ ਤੇ ਉਹ ਆਲੇ ਦੁਆਲੇ ਦੇ ਜਿੰਨੇ ਘਰ ਆ ਸਾਰਿਆਂ ਲਈ ਉਹ ਆਪਣੇ ਘਰ ਦੇ ਹੀ ਸੀ। ਹੈਂ, ਭਾਵੇਂ 10 ਕਿਲੋ ਲੈ, 20 ਕਿਲੋ ਲੈ, ਕੋਈ ਐਸਾ ਜੋ ਕੋਈ ਅਚਾਰ ਜਾਂ ਅੰਬਾਂ ਦਾ ਵੇਚਣ ਦਾ ਨਾ ਜਿਹੜਾ ਵਾ ਐਡਾ ਕੰਸੈਪਟ ਕੋਈ ਨਹੀਂ ਸੀ। ਤੇ ਸਰੋਂ ਦਾ ਤੇਲ ਜਿਹੜਾ ਵਾ, ਉਹ ਸਰੋਂ ਆਪਣੀ ਘਰ ਦੀ ਆ। ਹੈਂ, ਉਹਦੇ 'ਚ ਉਹ ਨਹੀਂ ਮਹਿਸੂਸ ਹੁੰਦਾ ਸੀ। ਹੁਣ ਤਾਂ ਇਹ ਹੁੰਦਾ ਕਿ ਜੇ ਮੁੱਲ ਵਾਲੇ ਹਿਸਾਬ ਵਿੱਚ ਤਾਂ ਉਹ ਸਰੋਂ ਦਾ ਜਦੋਂ ਵੀ 10 ਕਿਲੋ ਤੇਲ ਅਗਰ ਲੈਣਾ ਵਾ ਤੁਸੀਂ, ਤੇ ਉਹ 600 ਵਾਲੇ ਹਿਸਾਬ ਵਿੱਚ 6000 ਰੁਪਈਏ 'ਤੇ ਚਲੀ ਜਾਂਦੀ ਹੈ ਗੱਲ ਮੁੱਲ ਵਾਲੇ। ਜਦੋਂ ਘਰ ਦੀ ਸਰੋਂ ਆ ਫਿਰ ਉਹ ਕੋਈ ਨਹੀਂ ਹੁੰਦਾ ਹੈ, ਫਿਰ ਤੋਂ ਇੱਕ ਉਸ ਦਾ ਕੱਢਣ ਵਾਲਾ ਹੀ ਇਸ਼ੂ ਆ। ਤੇ ਫਿਰ ਇੱਕ ਅੱਛਾ, ਫਿਰ ਇੱਕ ਪਹਿਲੋਂ ਨਾ ਇੱਕ ਆਹ ਨਹੀਂ ਹੁੰਦੀ ਸੀ, ਪੁੱਛਣ ਦੀ ਵੀ ਨਹੀਂ ਲੋੜ ਹੁੰਦੀ ਸੀ ਵੀ ਆਹ ਤੁਸੀਂ ਜੀ ਉਹ ਫਰਾਂ ਘਰ ਦਾ ਲਸੂੜਾ ਵਾ, ਵੀ ਉੱਥੋਂ ਉਹਨਾਂ ਕੋਲ ਪੁੱਛਣਾ ਵਾ। ਅਗਲਾ ਬੰਦਾ ਬੜਾ ਖੁਸ਼ ਹੁੰਦਾ ਸੀ। ਹਾਂ, ਤੇ ਜੇ ਅੰਬ ਆ ਕਿਸੇ ਦੇ ਕਹਿਣਾ ਕਿਸ ਤਰ੍ਹਾਂ ਆਏ, ਵੀ ਕਹਿਣਾ ਅੰਬ ਲੈਣ ਆਏ ਅਚਾਰ ਲਈ ਜਾਂ ਲਸੂੜੇ ਲੈਣ ਆਏ, ਉਹਨੇ ਕਹਿਣਾ ਬੜੀ ਚੰਗੀ ਗੱਲ ਹੈ ਯਾਰ, ਬੜੇ ਦਿਨ ਹੋ ਗਏ ਤੁਸੀਂ ਆਏ ਨਹੀਂ। ਹੈਂ, ਇਹ ਸਾਂਝ ਵਾਲੀ ਗੱਲਾਂ ਜਿਹੜੀਆਂ ਵਾ ਨਾ ਉਦੋਂ ਹੋਇਆ ਸੀ। ਫਿਰ ਇਹਦੇ ਕੁਛ ਸ਼ੈਵਾਂ ਦੇ ਹੁੰਦੇ ਸੀ ਅਚਾਰ ਜਿਹੜੇ ਨਾ, ਜਿਸ ਤਰ੍ਹਾਂ ਡੇਲੇ ਆ, ਇੱਕ ਜੰਗਲੀ ਕਰੇਲੇ ਜੇ, ਇਹ ਯਾਨੀ ਕਿ ਸਾਡੇ ਵੱਲ ਤਾਂ ਬੜੇ ਨਾ ਹੈ ਸੀ। ਇਹਨਾਂ ਦਾ ਵੀ ਬੜਾ ਸਿਲਸਿਲਾ ਜਿਹੜਾ ਨਾ ਚੱਲਦਾ ਰਹਿੰਦਾ ਸੀ। ਤੇ ਮੇਰੀ ਵਾਲਦਾ ਜਿਹੜੀਆਂ ਨਾ, ਉਹਨਾਂ ਦਾ ਅਚਾਰ ਬਣਾਉਣੇ ਦਾ ਨਾ ਬੜਾ ਸ਼ੌਕ ਸੀ, ਔਰ ਬੜੀ ਮਹਾਰਤ ਵੀ ਸੀ। ਅਸੀਂ ਲਾਹੌਰ ਜਦੋਂ ਪੜ੍ਹਦੇ ਰਹੇ ਹਾਂ, ਉੱਥੇ 2-2, 4-4 ਕਿਲੋ ਜਿਹੜਾ ਵਾ ਨਾ ਲਿਜਾਂਦੇ ਰਹੇ ਹਾਂ। ਤੇ
ਸਾਰੇ ਮਹੱਲੇ ਦਾ ਵੀ ਉਹ ਪਾਉਂਦੇ ਸੀ ਤੇ ਇੱਥੇ ਵੀ ਮਾਮਿਆਂ ਦੇ ਵੀ ਉਹੀ ਜਿਹੜਾ ਵਾ ਨਾ ਪਾਉਂਦੇ ਸੀ ਅਚਾਰ ਜਿਹੜਾ ਵਾ। ਤੇ ਉਹਨਾਂ ਨੂੰ ਕਦੇ ਯਾਨੀ ਕਿ ਜਿਹੜਾ ਖਰਾਬ ਵਾਲਾ ਤਾਂ ਕਹਿੰਦੇ 2-2 3-3 ਸਾਲ ਪੁਰਾਣਾ ਅਚਾਰ ਵੀ ਠੀਕ ਰਹਿੰਦਾ। ਲੱਸੀ ਦੇ ਬਾਬੇ। ਅੱਛਾ ਸਾਡੇ ਕੋਲ ਜੀ ਤੁਸੀਂ ਲੱਸੀ ਪੀ ਲਓ ਰਾਣਾ ਸਾਹਿਬ। ਬਾਬਾ ਸ਼ੌਂਕੀ ਵੀ ਆ ਗਿਆ ਤੇ ਮੈਂ ਮੋਟੀ ਜੀ ਗੱਲ ਪੁੱਛਣੀ ਆ ਵੀ ਲਸੂੜੇ ਦਾ ਅਚਾਰ ਨਾ ਵੀ ਆਪ ਦਾ ਤਰੀਕਾ ਦੱਸਿਓ, ਫਿਰ ਮੈਂ ਮਰਜ਼ੀ ਆਪਣੀ ਕਰੂੰਗਾ, ਮਨਵਾਉਂਗਾ ਫਿਰ ਮੈਂ ਆਪਣੀ, ਉਹ ਤੁਸੀਂ ਆਪ ਦਾ ਦੱਸ ਦਿਓ। ਠੀਕ ਹੈ। ਲਸੂੜੇ ਦਾ ਅਚਾਰ ਜੀ ਬੜਾ ਅੱਛਾ ਹੁੰਦਾ। ਇਹ ਉਬਾਲਣਾ ਪੈਂਦਾ, ਉਬਾਲ ਕੇ ਸੁਕਾਉਣਾ ਪੈਂਦਾ, ਫਿਰ ਇਹ ਪਾਣਾ ਪੈਂਦਾ ਪਾਣੀ ਚ ਉਬਾਲਣਾ। ਹਾਂਜੀ ਪਾਣੀ ਚ ਉਬਾਲ। ਅੱਛਾ ਜੀ। ਅੱਛਾ ਕਈ ਬੰਦੇ ਤੇਲ ਚ ਵੀ ਉਬਾਲ ਲੈਂਦੇ ਆ ਜੀ। ਹਾਂ ਸਮਝਦਾ? ਹਾਂਜੀ। ਕਈ ਬੰਦੇ ਜਿਵੇਂ ਵੀ ਕੋਈ ਉੱਪੜਦਾ ਹੋਵੇ, ਅੱਛਾ ਜੀ। ਅਗਰ ਇਹ ਤੇਲ ਚ ਤਲੇ ਜਾਣ ਤੇ ਇਹਦੇ ਵਰਗੀ ਇੱਕ ਵੀ ਗੱਲ ਨਹੀਂ ਹੈਗੀ। ਠੀਕ ਹੈ ਜੀ। ਤੇ ਨਾ ਤੇਲ ਚ ਤਲੇ ਜਾਣ ਉਧਰਲੇ ਪਾਸੇ ਇਹ ਹੈਗੀ ਆ ਵੀ ਪਾਣੀ ਦੇ ਤਲੇ ਹੋਏ ਗਲ ਜਲਦੀ ਜਾਂਦੇ ਨੇ, ਤੇਲ ਦੇ ਤਲੇ ਹੋਏ ਜਲਦੀ ਨਹੀਂ ਗਲਦੇ ਹੈਗੇ। ਹਾਂਜੀ ਉਹਨੇ ਬੜਾ ਬਿਹਤਰੀਨ ਅਚਾਰ ਬਣਦਾ ਜੀ ਇਹਦਾ, ਬਹੁਤ ਆਲਾ ਬਣਦਾ, ਬਹੁਤ ਮਫੂਦ ਚੀਜ਼ ਹੈ। ਠੰਡਾ ਹੁੰਦਾ ਤੱਤਾ ਹੁੰਦਾ? ਇਹਦੀ ਠੰਡਾ ਤੱਤਾ ਦਾ ਜੀ ਆਖਰ ਹੈ ਹੀ ਆ, ਇਹਦਾ ਕੋਈ ਤਾਂ ਇਹਦੀ ਤਫਸੀਰ ਹੈਗੀ, ਐਵੇਂ ਤਾਂ ਨਹੀਂ ਹੈਗੀ। ਹਾਂ ਐਵੇਂ ਤਾਂ ਨਹੀਂ ਹੈ। ਅੱਛਾ ਚਾਚਾ ਬੂਟੇ ਨੂੰ ਫੜਾਈ। ਚਾਚਾ ਬੂਟਾ ਵੀ ਲਈ ਬੈਠਾ ਕੁੰਡੀ ਸੋਟਾ ਨੂਨ ਤੇਲ ਹਰ ਸ਼ਾਇ ਪੁੱਛਦੇ ਆਂ ਵੀ ਚਾਚਾ ਬੂਟਾ ਤੈਨੂੰ ਕੀ ਬਣੀ। ਹਾਂਜੀ ਹੁਣ ਅਸੀਂ ਨਾ ਜੀ ਅੱਜ ਅਚਾਰ ਬਣਾਵਾਂਗੇ। ਵਾਹ 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 ਵਾਹ। ਇਨਸ਼ਾਅੱਲਾ ਅਚਾਰ ਬਣਾਵਾਂਗੇ ਅਸੀਂ ਅੱਜ ਲਸੂੜੇ ਦਾ। ਅੱਛਾ ਜੀ। ਤੇ ਅਚਾਰ ਬਣਾ ਕੇ ਦਿਖਾਵਾਂਗੇ ਵੀ ਇਹ ਇਦਾਂ ਬਣਦਾ। ਅੱਛਾ ਜੀ। ਚਾਚਾ ਕਿੱਦਾਂ ਦੇਖੋ, ਦੇਖਿਆ? ਇਹਦੇ ਚ ਨਾ ਤਰੀਕੇ ਹਰ ਬੰਦਾ ਨਾ ਆਪਣੇ ਆਪਣੇ ਤਰੀਕੇ ਲਾਉਂਦਾ। ਠੀਕ ਹੈ। ਬਾਕੀ ਅਚਾਰ ਜਿਹੜਾ ਮਿਰਚ ਮਸਾਲੇ ਉਹ ਹਰ ਚੀਜ਼ ਤੇਲ ਉਹੀ ਪੈਣਾ ਹਾਂ ਜੋ ਦੂਸਰਿਆਂ ਅਚਾਰਾਂ 'ਚ ਪੈਂਦਾ। ਹਾਂ ਹਾਂ। ਲੇਕਿਨ ਵਿੱਚੋਂ ਕੋਈ ਚੰਦ ਚੀਜ਼ਾਂ ਹੁੰਦੀਆਂ ਨੇ ਉਹਨਾਂ ਦਾ ਨਾ ਤਰੀਕਾ ਵਾਰਦਾਤ ਥੋੜਾ ਜਿਹਾ ਮੁਖਤਲਿਫ ਹੁੰਦਾ। ਵਾਹ 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 ਵਾਹ। ਹੁਣ ਅਸੀਂ ਅੰਬ ਦਾ ਜਾਂ ਦੂਸਰੀ ਚੀਜ਼ ਦਾ ਅਚਾਰ ਪਾਈਏ ਨਾ ਤੇ ਉਹਨਾਂ ਨੂੰ ਉਬਾਲਣਾ ਨਹੀਂ ਪੈਂਦਾ। ਅੱਛਾ। ਅੰਬ ਨੂੰ ਉਬਾਲਣਾ ਨਹੀਂ ਪੈਂਦਾ, ਅੰਬ ਨੂੰ ਇਸ ਤਰ੍ਹਾਂ ਕੱਟ ਕੇ ਸੁਕਾਉਂਦੇ। ਐਦੀ ਕੱਟ ਕੇ ਪਾਉਂਦੇ। ਹਾਂ ਹੁਣ ਜਿਹੜਾ ਲਸੂੜਾ ਹੈ ਨਾ ਜੀ, ਲਸੂੜੇ ਨੂੰ ਉਬਾਲਣਾ ਪੈਂਦਾ। ਹਾਂ ਦੇਖੋ ਲੋਕ ਪਾਣੀ 'ਚ ਵੀ ਉਬਾਲਦੇ ਆ, ਹਾਂ। ਥੋੜਾ ਜਿਹਾ ਪਾਣੀ 'ਚ ਉਬਾਲ ਕੇ ਤੇ ਫਿਰ ਇਹਦਾ ਇਹ ਵੀ ਤਰੀਕਾ ਹੈ ਵੀ ਇਹਨੂੰ ਫਿਰ ਉਹ ਰੱਖ ਦਿੰਦੇ ਨੇ, ਹਾਂ ਸੁਕਾਉਂਦੇ ਆ। ਕਈ ਧੁੱਪ ਤੇ ਵੀ ਸੁਕਾ ਲੈਂਦੇ ਆ ਤੇ ਕਈ ਵੈਸੇ ਲਿਜਾ ਕੇ ਰੱਖ ਦਿੰਦੇ ਨੇ ਵੀ ਰਾਤ ਪਿਆ ਰਿਹਾ ਤੇ ਸਵੇਰ ਚੱਕਿਆ ਤੇ ਚੱਕ ਕੇ ਤੇ ਉਹਨੂੰ ਰਲਾ ਲਿਆ, ਮਿਰਚ ਮਸਾਲੇ ਪਾ ਕੇ ਉਹਨੂੰ ਆਪਣਾ ਸਿੱਧਾ ਪੱਧਰਾ ਕਰ ਲਿਆ। ਰੱਖਦੇ ਕਿਉਂ ਸੀ ਵੀ ਖੁਸ਼ਕ ਹੋ ਜਾਵੇ, ਸਵਾਰ ਕੇ ਇਹ ਸੁੱਕ ਜਾਵੇ। ਫਿਰ ਇਹਦੀ ਇੱਕ ਚੀਜ਼ ਹੋਰ ਵੀ ਹੈ। ਇਹ ਦੇਖੋ ਜੀ, ਇਹ ਜਿਹੜਾ ਲਸੂੜਾ ਹੈ ਨਾ ਜੀ, ਲਸੂੜੇ ਦੀ ਇਹ ਜਿਹੜੀ ਉਤਲੀ ਟੋਪੀ ਆ, ਹਾਂ ਹਾਂ। ਇਹਦਾ ਖਾਸ ਖਿਆਲ ਰੱਖਣਾ ਹੈ। ਜਿਹੜੇ ਲਸੂੜੇ ਦੀ ਉਤਲੀ ਆ ਟੋਪੀ ਟੁੱਟ ਜਾਵੇ ਨਾ ਜੀ, ਆ ਢੱਕਣ ਉਤਲਾ, ਉਹ ਲਸੂੜਾ ਅਚਾਰ ਖਰਾਬ ਹੋ ਜਾਂਦਾ, ਉਹਦੇ ਵਿੱਚ ਪਾਣੀ ਪੈ ਜਾਂਦਾ, ਇਹ ਖਰਾਬ ਹੋ ਜਾਂਦਾ, ਉਹ ਅਚਾਰ ਕਾਮਯਾਬ ਨਹੀਂ ਹੁੰਦਾ। ਅੱਛਾ। ਇਹਦਾ ਖਾਸ ਖਿਆਲ ਰੱਖਣਾ ਵੀ ਇਹਦੀ ਟੋਪੀ ਨਾ ਟੁੱਟੇ ਉੱਤੋਂ। ਠੀਕ ਇਹ ਹੈ ਜੀ। ਸਣੇ ਟੋਪੀ ਇਹਨੂੰ ਉਬਾਲਣਾ ਤੇ ਸਣੇ ਟੋਪੀ ਇਹਨੂੰ ਕੱਢ ਦੇਣਾ। ਕੱਢ ਕੇ ਉਬਾਲਣ ਤੋਂ ਬਾਅਦ ਫਿਰ ਆ ਉਤਲੀ ਜਿਹੜੀ ਇਹਦੀ ਡੰਡੀ ਨਹੀਂ ਆਇਆ, ਇਹ ਡੰਡੀ ਬਾਅਦ ਚ ਤੋੜਨੀ ਆ ਉਬਾਲਣ ਤੋਂ ਬਾਅਦ। ਫਿਰ ਇੱਕ ਤਾਂ ਇਹ ਉਬਾਲਣ ਤੋਂ ਬਾਅਦ ਨਰਮ ਹੋ ਜਾਊਗੀ, ਇਹ ਟੁੱਟ ਸੌਖੀ ਜਾਊਗੀ। ਇਹਨੂੰ ਮਾੜਾ ਜਿਹਾ ਤੁਸੀਂ ਇੰਜ ਕਰੋਗੇ ਤੇ ਟੁੱਟ ਜਾਏਗੀ। ਠੀਕ ਹੈ ਜੀ। ਤੇ ਉਬਾਲਣ ਤੋਂ ਪਹਿਲਾਂ ਤੋੜੋਗੇ ਤੇ 90% ਇਹਨੇ ਆ ਜਿਹੜਾ ਨਾ ਇਹਦੀ ਟੋਪੀ ਇਹ ਪੱਟ ਦੇਣੀ ਆ, ਇਹਨੇ ਨਹੀਂ ਟੁੱਟਣਾ। ਇਹ ਤਰੀਕੇ ਆ ਜੀ ਇਹਨਾਂ ਅਚਾਰ ਦੇ, ਇਹਦੇ ਲਸੂੜੇ ਦੇ ਪਾਣ ਦੇ। ਇਹਦੇ ਚ ਪੈਂਦਾ ਕੀ ਕੀ? ਇਹਦੇ ਵਿੱਚ ਦੇਖੋ ਜੀ, ਮਸਾਲੇ ਅਸੀਂ ਜਿਹੜੇ ਦੂਆਂ ਅਚਾਰਾਂ 'ਚ ਪੈਂਦੇ ਨਾ ਜੀ, ਮਸਾਲੇ ਉਹ ਹੀ ਪੈਣੇ ਆ। ਅਸੀਂ ਆ ਦੇਖੋ ਜੀ, ਆ ਲੈ ਕੇ ਆਏ ਆ ਜੀ ਕਲਵੰਜੀ। ਕਈ ਲੋਕ ਪਾਉਂਦੇ ਆ ਇਹਨੂੰ ਸਾਬਤ ਇਸੇ ਤਰੀਕੇ ਨਾਲ ਹੀ। ਅਸੀਂ ਜਿਹੜਾ ਸਾਡਾ ਤਰੀਕਾ, ਅਸੀਂ ਇਹਨੂੰ ਨਾ ਜੀ ਇਹਨੂੰ ਪਾ ਲੈਂਦੇ ਆ ਕੁੰਡੀ ਦੇ ਵਿੱਚ। ਅੱਛਾ, ਦਦੜ ਕਰਨਾ। ਅਸੀਂ ਇਹਨੂੰ ਕੁੰਡੀ 'ਚ ਪਾ ਕੇ ਨਾ ਤੇ ਦਦੜ ਲੈਂਦੇ ਆ ਥੋੜਾ ਐਵੇਂ, ਬਸ ਮਾੜੀ ਥੋੜੀ ਜੀ ਸੱਟ ਲਾ ਕੇ ਨਾ, ਦੜ ਫੜ ਜੀ। ਦੜ ਫੜ ਜੀ ਮਾੜੀ ਕਰ ਲਈ। ਤੇ ਉਹ ਦੜ ਫੜ ਜੀ ਜਿਹੜੀ ਆ ਨਾ ਜੀ, ਉਹ ਫਿਰ ਵਿੱਚ ਅਚਾਰ ਦੇ ਨਾਲ ਰਲ ਚੰਗੀ ਜਾਂਦੀ। ਨਾਲੇ ਨਾ ਜੀ ਉਹ ਅਚਾਰ ਦੇ ਵਿੱਚ ਨਾ ਸੋਹਣੀ ਲੱਗਦੀ ਹੈ ਬਾਅਦ ਚ, ਸੋਹਣੀ ਲੱਗਦੀ ਜੇ ਆ। ਇੰਜ ਫੱਕ ਬਣਾ ਲਈਏ ਨਾ, ਹਾਂਜੀ, ਉਹ ਗਾਰਾ ਜਿਹਾ ਦੇਖੋ ਬਣ ਜੀ, ਜਾਂਦਾ। ਖੁਸ਼ਬੂ ਆਉਂਦੀ ਹੈ ਜੀ। ਖੁਸ਼ਬੂ ਆਉਂਦੀ। ਇਹ ਅਸੀਂ ਲਿਆਂਦੇ ਆ ਜੀ ਹੁਣ ਮੇਥਰੇ। ਇਹ ਕੱਲੀ ਕੋਟਲਾ ਸ਼ਾਵਾ ਕਾ ਸਾਰੀਆਂ ਨਹੀਂ ਕੱਲੀ ਕੁੱਟ ਲਵਾਂਗੇ, ਉਹ ਕੋਈ ਨਹੀਂ ਰੌਲਾ। ਦਾਦਰ ਫਾਦਰ ਕਰਨੀ ਅਸੀਂ ਕੱਲੀ ਕਰਾਂਗੇ। ਕੱਲੀ ਕਰਕੇ ਦਿਖਾ ਦਈਏ ਨਾ ਹੁਣ ਵੀ ਆ ਮਸਾਲੇ, ਇਹਨਾਂ ਨੂੰ ਵੀ ਆਹ ਮਸਾਲੇ ਆ। ਅੱਛਾ, ਹੁਣ ਮੇਥੇ ਆ ਗਏ। ਮੇਥੇ ਆ ਗਿਆ। ਫਿਰ ਇਹਨਾਂ ਨੂੰ ਬੰਦ ਕਰਕੇ ਫਿਰ ਉਧਰ ਅੱਗ ਵੱਲ ਜੂ ਜਾਣਾ, ਫਿਰ ਅੱਗ ਬਾਲਣੀ ਆ। ਫਿਰ ਜ਼ਰੂਰ ਇੰਨਾ ਟੇਰ ਦਿਖਾਣਾ ਲੰਮਾ ਹੋ ਜੂ ਕੰਮ। ਠੀਕ ਹੈ। ਹਾਂ, ਫਿਰ ਇੱਕ ਵਾਰੀ ਮਿਰਚ ਮਸਾਲੇ ਦਿਖਾ ਲਈਏ। ਇਹ ਆ ਦੇਖੋ ਜੀ, ਇਹ ਹੈ ਜੀ
ਮੇਥੇ, ਵਾਹ ਬਈ ਵਾਹ। ਇੱਕ ਹੁੰਦੀ ਆ ਮੇਥੀ। ਹਾਂ ਮੇਥੀ ਨਹੀਂ ਪਾਣੀ, ਮੇਥੇ ਪਾਣੇ ਆ। ਮੇਥੇ ਪਾਣੇ। ਹਾਂਜੀ ਅਸੀਂ ਇਹ ਹੁਣ ਨਾ ਜੀ ਮੇਥੇ ਲੈ ਕੇ ਆਏ ਆ। ਇੱਕ ਤਾਂ ਇਹ ਪਾਣੇ ਆ ਤੇ ਲੋਕ ਇਹ ਸਾਬਤੇ ਵੀ ਪਾ ਲੈਂਦੇ ਆ। ਠੀਕ ਹੈ ਇਹ ਨਹੀਂ ਵੀ ਅਸੀਂ ਕਹੀਏ ਵੀ ਉਹ ਕਿਉਂ ਪਾਉਂਦੇ, ਨਹੀਂ, ਲੋਕ ਸਾਬਤੇ ਵੀ ਪਾ ਲੈਂਦੇ ਆ। ਲੈ ਜੇ ਮਾੜਾ ਜਿਹਾ ਡੰਡਾ ਮਾਰ ਲਓ ਤੇ ਉਹ ਵੀ ਲੋਕ ਪਾਉਂਦੇ ਆ, ਅਸੀਂ ਵੀ ਪਾਉਂਦੇ, ਲੇਕਿਨ ਉਹਦੇ 'ਚ ਕੋਈ ਥੋੜੀ ਜਿਹੀ ਚੱਸ ਹੋਰ ਹੋ ਜਾਂਦੀ ਆ। ਅੱਛਾ ਜੀ। ਹਾਂਜੀ ਨਾਲ ਫਿਰ ਇਹਦੇ ਅਸੀਂ ਜੀ ਇਹ ਦੇਖੋ ਲੈ ਕੇ ਆਏ ਆ ਜੀ ਚਿੱਟਾ ਜੀਰਾ। ਇਹ ਤਾਂ ਸੌਂਫ ਚਾਚਾ। ਹਾਂਜੀ ਆਹ ਦੇਖੋ ਚਿੱਟਾ ਜੀਰਾ ਵੀ ਹੈਗਾ। ਆਹ ਦੇਖੋ ਇਹ ਚਿੱਟਾ ਜੀਰੇ ਵਾਲਾ ਡੱਬਾ ਇੱਧਰ ਸੀਗਾ ਜੀ। ਅੱਛਾ ਹਾਂਜੀ ਇਹ ਦੇਖੋ ਜੀ ਇਹ ਅਸੀਂ ਮੰਗਾਇਆ ਜੀ ਜੀਰਾ। ਇਹ ਵੀ ਅਸੀਂ ਦਾਦਰ ਫਾਦਰ ਕਰਕੇ ਪਾ ਲੈਣਾ ਜੀ। ਇਹ ਦੇਖੋ ਜੀ ਠੀਕ ਹੈ। ਇਹਨੂੰ ਵੀ ਥੋੜਾ ਜਿਹਾ ਦਾਦੜ ਕੇ ਪਾਉਣਾ ਜੀ। ਚਾਚਾ ਤੇਰੀ ਜ਼ਬਾਨ ਤੇ ਤਬਾਰ ਆ, ਤੂੰ ਉਂਝ ਦੱਸੀ ਜਾਵਾ ਵੀ ਕੀ ਆ। ਆਹ ਬਸ ਦੱਸਤਾ ਅੱਛਾ, ਦਿਖਾ। ਦਿਖਾਈ ਆਹ ਦੇਖੋ ਨਾ ਜੀ ਇਹ ਆ ਸੌਂਫ। ਇਹ ਸੌਂਫ ਆ ਜੀ। ਇਹ ਸੌਂਫ ਵੀ ਅਸੀਂ ਪਾਣੀ ਹੈ ਜੀ ਇਹਦੇ ਵਿੱਚ। ਠੀਕ ਹੈ ਜੀ। ਬਸ ਮਸਾਲੇ ਤੇ ਇਹੋ ਹੀ ਆ ਜੀ। ਤੇ ਫਿਰ ਉਹ ਜਿਹੜਾ ਲੂਣ ਤੇ ਮਿਰਚ ਆ ਹਾਂ ਉਹ ਤੇ ਫਿਰ ਹੈ ਹੀ ਹੈ ਜੀ। ਉਹ ਤਾਂ ਹੈ ਜੀ। ਤੇ ਹਲਦੀ ਇਹ ਦੇਖੋ ਜੀ ਇਹ ਹਲਦੀ ਆ ਗਈ ਜੀ। ਇਹ ਵੀ ਅਸੀਂ ਹਲਦੀ ਪਾਣੀ ਆ। ਇਹ ਮਿਰਚ ਪਾਣੀ ਆ ਲਾਲ ਪੀਸੀ ਹੋਈ। ਤੇ ਇਹ ਨਮਕ ਆ ਜੀ। ਇਹ ਮਿਰਚ ਧਮੋੜੀ ਆ, ਹਿਸਾਬ ਨਾ ਪਾਈ। ਆਨੇ ਨਹੀਂ ਉਹ ਹਿਸਾਬ ਨਾਲ ਪਾਵਾਂਗੇ। ਤੇ ਨਾਲ ਜਵੈਣ ਐਵੇਂ ਰੱਖੀ ਹੋਈ ਹੈ। ਉਹ ਜਵੈਣ ਐਵੇਂ ਆ ਜੀ। ਜਵੈਣ ਵੈਸੇ ਹੀ ਲੱਗ ਜਾਂਦੀ ਸੀ ਨਾਲ। ਹਾਂਜੀ ਪਾਉਣੀ ਨਹੀਂ ਹੈਗੀ। ਹਾਂਜੀ ਹਾਂਜੀ ਅੱਛਾ ਇਹ ਪਾਉਣੀ ਹੁਣ ਨਹੀਂ ਚਾਚਾ ਤੇਰਾ ਤਰੀਕਾ ਕੀ ਆ, ਫਿਰ ਅਸੀਂ ਗਾਂ ਹੁਣ- ਗੱਲ ਤੋਰੀਏ। ਹੁਣ ਮੇਰਾ ਤਾਂ ਤਰੀਕਾ ਇਹੋ ਹੀ ਸੀਗਾ ਵੀ ਅਸੀਂ ਇਹਨੂੰ ਅੱਗੇ ਪਾਣੀ 'ਚ ਉਬਾਲਦੇ ਸੀਗੇ। ਅੱਛਾ ਜੀ। ਅੱਜ ਸਾਡਾ ਇਰਾਦਾ ਹੈ ਵੀ ਇਹਨੂੰ ਅਸੀਂ ਤੇਲ ਦੇ ਵਿੱਚ ਨਾ ਜੀ ਹੂੰ ਥੋੜਾ ਜਿਹਾ ਫਰਾਈ ਕਰ ਲਈਏ 2 ਮਿੰਟ। ਹੂੰ। ਫਿਰ ਤੇਲ 'ਚ ਫਰਾਈ ਕਰਨ ਦਾ ਫਾਇਦਾ ਇਹ ਇੰਨਾ ਕੁ ਹੋ ਜਾਏਗਾ, ਫਿਰ ਇਹਦਾ ਇੰਤਜ਼ਾਰ ਇਧਰੋਂ ਘਟ ਜਾਏਗਾ, ਉਧਰੋਂ ਦਿਹਾੜੀ 2 ਸਾਨੂੰ ਇੰਤਜ਼ਾਰ ਜ਼ਿਆਦਾ ਕਰਨਾ ਪਏਗਾ। ਅਗਰ ਪਾਣੀ 'ਚ ਉਬਾਲਿਆ ਆ ਤੇ ਉਹ ਤੁਸੀਂ ਖਾ ਲੈਂਦੇ ਨਾ ਚੌਥੇ ਦਿਨ, ਤੇ ਜਿਹੜਾ ਇਹਦੇ 'ਚ ਫਰਾਈ ਕੀਤਾ ਹੈ ਨਾ ਤੇਲ 'ਚ, ਉਹ 8ਵੇਂ ਦਿਨ ਤੋਂ ਬਾਅਦ ਖਾ ਹੋਏਗਾ। ਉਹ 8-10 ਦਿਨ ਤੋਂ ਬਾਅਦ ਖਾ ਹੋਏਗਾ, ਕਿਉਂਕਿ ਇਹਨੇ ਜਦੋਂ ਫਰਾਈ ਹੋਣਾ ਨਾ ਜੀ ਲਸੂੜੇ ਨੇ ਤੇਲ 'ਚ, ਫਿਰ ਇਹਨੇ ਸਖਤ ਹੋਣਾ, ਪਾਣੀ ਨਾਲ ਪੋਲਾ ਹੋਣਾ, ਤੇ ਵਿੱਚੋਂ ਇਹਦੇ ਜਿਹੜੀ ਚੀੜ ਆ ਉਹ ਖੁਸ਼ਕ ਹੋ ਜਾਣੀ ਆ ਗਰਮ ਹੋ ਕੇ। ਇਹ ਫਰਕ ਆ ਜੀ ਤੇਲ ਦਾ ਤੇ ਪਾਣੀ ਦਾ, ਇਹ ਫਰਕ ਆ। ਚਾਚਾ ਜੀ ਲੱਗਿਆ ਸੀ ਬਾਲਣ, ਹਾਂਜੀ। ਮੈਂ ਇਹਨੂੰ ਕਿਹਾ ਵੀ ਆਪਾਂ ਤੇਲ 'ਚ ਪਕਾਣਾ, ਹਾਂਜੀ ਉਬਾਲਣਾ ਨਹੀਂ। ਉਬਾਲੇ ਹੋਏ ਦੀ ਉਮਰ ਘੱਟ ਹੁੰਦੀ ਹੈ ਚਾਰ ਦੀ। ਹਾਂਜੀ। ਤੇਲ 'ਚ ਜਿਹੜਾ ਤੜਕਿਆ ਹੁੰਦਾ ਨਾ ਲਸੂੜਾ, ਹਾਂਜੀ, ਹਾਂਜੀ। ਉਹਦੀ ਉਮਰ ਬਹੁਤੀ ਹੁੰਦੀ। ਤੁਸੀਂ ਦੱਸੋ ਕੀ ਦੇਖਿਆ ਤੁਸੀਂ? ਅਸੀਂ ਇਹ ਦੋਨੇ ਹੀ ਤਰੀਕੇ ਜਿਹੜੇ ਆ ਨਾ ਦੇਖੇ ਆ, ਲੇਕਿਨ ਆ ਜਿਹੜਾ ਤੇਲ ਵਾਲਾ ਤਰੀਕਾਕਾਰ ਹੁੰਦਾ ਨਾ, ਇੱਕ ਤਾਂ ਇਹਦੇ ਨਾਲ ਅਗਲੇ ਦਿਨ ਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ, ਉਸੇ ਦਿਨ ਹੀ ਕੰਮ ਜਿਹੜਾ ਨਾ ਜਾਂਦਾ। ਤੇ ਬਾਕੀ ਉਹ ਜਿਹੜਾ ਚੌਥੇ ਦਿਨ ਦਾ ਜਾਂ 8ਵੇਂ ਦਿਨ ਦਾ, ਉਹਦਾ ਤਾਂ ਰੌਲਾ ਕੋਈ ਨਹੀਂ ਹੈ ਵੀ 8 ਦਿਨ ਬਾਅਦ ਵੀ ਯਾਨੀ ਕਿ ਜਿਹੜਾ, ਲੇਕਿਨ ਇਹ ਲੰਬੇ ਅਰਸੇ ਤੱਕ ਚੱਲਦਾ ਵਾ ਉਹ ਅਚਾਰ ਜਿਹੜਾ ਸਾਲ ਕਿਉਂ। ਅੱਛਾ ਇੱਕ ਜਿਹੜੀ ਗੱਲ ਨਾ, ਅਚਾਰ ਜਿਹੜਾ ਲਸੂੜੇ ਦਾ ਵਾ, ਅਗਰ ਤੁਹਾਡੇ ਕੋਲ 5-4 ਅਚਾਰ ਪਏ ਹੋਣ ਨਾ ਕਿਸੇ ਵੀ ਬੰਦੇ ਅੱਗੇ, ਵੀ ਅੰਬ ਦਾ ਅਚਾਰ, ਲਸੂੜੇ ਦਾ ਅਚਾਰ, ਤੇ ਇਹਦਾ ਮਿਰਚ ਦਾ, ਨਿੰਬੂ ਦਾ, ਤੇ ਗਾਜਰ ਦਾ, ਤੇ ਡੇਲੇ ਦਾ, ਮੇਰਾ ਜਿਹੜਾ ਐਕਸਪੀਰੀਅੰਸ ਆ ਨਾ, ਲੋਕ ਲਸੂੜਾ ਤੇ ਡੇਲਾ ਜਿਹੜਾ ਨਾ ਪਹਿਲੋਂ ਚੱਕਦੇ, ਯਾਨੀ ਕਿ ਅੰਬ ਵੱਲ ਜਿਹੜਾ ਵਾ ਨਾ ਫਿਰ ਆਉਣਗੇ। ਵਾਹ ਵਾਹ ਵਾਹ। ਤੇ ਜੇ ਹੋਵੇ ਇਕੱਲਾ ਅੰਬ ਤੇ ਫਿਰ ਤਾਂ ਅੰਬ ਦਾ ਹੀ ਚੱਲਣਾ। ਹਾਂ ਫਿਰ ਤਾਂ ਅੰਬ ਦਾ ਹੀ ਚੱਲਣਾ। ਹਾਂ ਲਸੂੜੇ ਦਾ ਅਚਾਰ ਜਿਹੜਾ ਵਾ ਨਾ, ਤੇ ਡੇਲੇ ਦਾ ਅਚਾਰ ਜਿਹੜਾ, ਕਿਉਂਕਿ ਇਹ ਘੱਟ ਪੈਂਦਾ ਵਾ, ਘੱਟ, ਲੇਕਿਨ ਇਹ ਜਿਹੜੇ ਲੋਕਾਂ ਦਾ ਹੈ ਆ ਉਹ ਬਹੁਤ ਜ਼ਬਰਦਸਤ ਕਿਸਮ ਦਾ ਜਿਹੜਾ ਵਾ ਨਾ ਇਹਦਾ ਟੇਸਟ ਹੈ। ਤੇ ਬਾਕੀ ਉਹ ਜਿਹੜੀ ਮੇਥੇ ਵਾਲੀ ਗੱਲ ਸੀ ਨਾ ਯਾਰ, ਹੁਣ ਨਾ ਸਾਡੇ ਇਹ ਨਿਕਲੀ ਗਏ ਜ਼ੇਨ ਚੋਂ ਮੇਥੇ। ਪਹਿਲੇ ਡੰਗਰਾਂ ਲਈ ਨਾ ਜੇ 1 ਕਿੱਲਾ ਚਟਾਲੇ ਦਾ ਬੀਜਿਆ ਜਾਂਦਾ ਸੀ ਨਾ, ਤੇ ਕਨਾਲ ਮੇਥਿਆਂ ਦੀ ਨਾਲ ਬੀਜੀ ਜਾਂਦੀ ਸੀ। ਵਿੱਚ ਵੀ ਛੱਡ ਦਿੰਦੇ? ਹਾਂ ਵਿੱਚ ਘੱਟ, ਲੇਕਿਨ ਅਲੱਗ ਤੋਂ, ਯਾਨੀ ਕਿ ਜਿਹੜਾ ਨਾ ਸਾਡੇ ਤੋਂ ਉੱਥੇ ਡੰਗਰ ਚਰਾਉਂਦੇ ਸੀ ਨਾ, ਵੀ 8 ਕਿੱਲੇ ਚਟਾਲਾ ਬੀਜਿਆ, ਕਿੱਲਾ ਮੇਥੇ ਬੀਜ ਦਿੱਤੇ। ਅੱਛਾ ਫਿਰ ਮੇਥੇ ਨਾ ਇਹ ਉੱਪਰੋਂ ਤੋੜ ਕੇ ਪਕਾਉਂਦੇ ਵੀ ਬਹੁਤ ਸੀਗਾ। ਆ ਮੇਥੀ ਸਾਡੇ ਨਹੀਂ ਇੰਨੀ ਮੇਥੀ ਮੂਥੀ ਵਾਲਾ ਰਿਵਾਜ ਸੀ, ਉੱਥੇ ਤਾਂ ਮੇਥੇ ਹੀ ਜ਼ਿਆਦਾਤਰ ਉੱਪਰੋਂ ਗੁੱਲਾਂ ਦੇ ਨਾ ਜਿਹੜਾ ਵਾ ਉਹ ਤੋੜਦੇ ਸੀ, ਤੇ ਮੇਥੇ ਪਕਾਉਣ ਵੀ ਬਹੁਤ ਅੱਛੇ ਬਣਦੇ ਆ। ਤੇ ਬਾਕੀ ਇਹਨਾਂ ਦਾ ਮੇਥਿਆਂ ਦਾ, ਅੱਛਾ ਮੇਥਿਆਂ ਦਾ ਇੱਕ ਆਪਣਾ ਟੇਸਟ ਆ, ਜਦੋਂ ਇਹ ਨਰਮ ਹੋ ਜਾਂਦੇ ਆ ਨਾ ਅਚਾਰ ਦੇ ਮਸਾਲੇ 'ਚ, ਸਾਰਿਆਂ ਤੋਂ ਬੈਸਟ ਜਿਹੜਾ ਟੇਸਟ ਆ ਨਾ ਮੇਥਿਆਂ ਦਾ ਹੀ ਆਉਂਦਾ ਵਾ। ਵਾਹ ਵਾਹ। ਅੱਛਾ ਰਾਣਾ ਸਾਹਿਬ, ਮੈਂ ਤਾਂ ਮਸਾਲੇ ਨਾ ਆ ਦਾਦੜ ਫਾਦਰ ਕਰਦੇ ਘੱਟ ਦੇਖੇ ਆ, ਵੀ ਸਬੂਤੇ ਵੀ ਪਾਉਂਦੇ ਦੇਖੇ, ਤੁਸੀਂ ਦੇਖਿਆ? ਇਹ ਦੋਨੇ ਤਰੀਕੇ ਕਰ ਰਹੇ, ਲੇਕਿਨ ਮਸਾਲੇ ਜਿਹੜੇ ਆ ਨਾ ਜਦੋਂ ਟਾਈਮ ਦੇ ਗਲ ਜਾਂਦੇ ਆ, ਗਲ ਜਾਂਦੇ ਹੈ। ਹੁਣ ਤੁਸੀਂ ਦੇਖ ਲਓ ਕਿ ਜਿਹੜਾ ਅਚਾਰ ਜਿਹੜਾ 6-7 ਮਹੀਨੇ ਦਾ ਹੋਏਗਾ ਨਾ, ਉਹਦੇ 'ਚ
ਤੁਹਾਨੂੰ ਕੜਵੰਜੀ ਦੀ ਥੋੜੀ ਬਹੁਤੀ ਰੜਕ ਮਹਿਸੂਸ ਹੋਏਗੀ, ਬਾਕੀ ਮੇਥੇ ਮੂਥੇ ਦੀ ਕਿਸੇ ਚੀਜ਼ ਦੀ ਤੁਹਾਨੂੰ ਰੜਕ ਨਹੀਂ ਮਹਿਸੂਸ ਹੁੰਦੀ। ਚਲੋ ਜੀ ਅਸੀਂ ਹੁਣ ਇੱਕ ਵਾਰੀ ਆਹ ਕਰ ਲਈਏ ਦਾਦੜ ਫਾਦਰ ਲੱਸੀ ਇਹਨਾਂ ਨੂੰ ਪਿਆਤੀ ਆ, ਝਾਟਕ ਨੂੰ ਚਾਹ ਪਿਆਨੇ ਆ ਤੇ ਜਦ ਨੂੰ ਅੱਗ ਅਮਰ ਬਾਲ ਲਈ ਅੱਗ ਦੀ ਵੀ ਮੁੰਡੇ ਨੇ ਬਾਲ ਲਈ, ਗੱਲਾਂ ਕਰਦੇ ਅੱਗ ਬਲ ਗਈ ਤੇ ਹੁਣ ਚੁੱਲ੍ਹੇ ਤੇ ਜਾ ਕੇ ਫਿਰ ਤੁਹਾਡੇ ਨਾਲ ਗੱਲ ਕਰਦੇ ਆ। ਕੋਈ ਕੰਮ ਨਹੀਂ ਹੈਗਾ, ਝਟਪਟ ਦਾ ਕੰਮ ਆ ਤੇ ਹਿੰਮਤ ਕਰੋ, ਹਰ ਬੰਦਾ ਲਸੂੜੇ ਦਾ ਅਚਾਰ ਆਪਦੇ ਘਰੇ ਪਾਵੇ, ਇਹ ਮੇਰੀ ਫਰਮਾਇਸ਼। ਇੱਕ ਹੋਰ ਮੈਂ ਗੱਲ ਜਿਹੜੀ ਹੈ ਨਾ ਅਚਾਰ ਦੇ ਮਤਲਬ, ਜਿਹੜਾ ਅਚਾਰ ਕਮਰਸ਼ੀਅਲ ਲੈਵਲ ਤੇ ਬਣਦਾ ਵਾ ਨਾ, ਬਹੁਤ ਸਾਰੇ ਬੰਦੇ ਕਹਿੰਦੇ ਵੀ ਜੇ ਤੁਸੀਂ ਬਣਦਾ ਦੇਖ ਲਓ ਉਹਨਾਂ ਤੇ ਫਿਰ ਖਾਣੇ ਤੋਂ ਤੁਸੀਂ ਨਾ ਗਰੇਜ਼ ਹੀ ਕਰੋ। ਜਿਹੜਾ ਘਰ ਜਿਹੜਾ ਜਿੰਨੇ ਸਾਫ਼ ਸੁਥਰੇ ਤਰੀਕੇ ਨਾਲ ਘਰ ਵਾਲਾ ਅਚਾਰ ਬਣਦਾ ਨਾ, ਇਹ ਜਿਹੜਾ ਕਿਤੇ ਕਿਤੇ ਤਾਂ ਹੈ ਠੀਕ, ਬਹੁਤ ਸਾਰੇ ਬੰਦੇ ਫਿਰ ਨਾ ਜਿਹੜੇ ਜਿਸ ਤਰੀਕੇ ਨਾਲ ਬਣਾਉਂਦੇ ਆ ਨਾ ਫਿਰ ਚਬੱਚਾਂ ਜਿਹਾਂ ਤੇ ਉਹ ਬਸ। ਔਰ ਫਿਰ ਇੱਕ ਹੋਰ ਹੁੰਦਾ ਵਾ ਆਪਣੇ ਅਚਾਰ 'ਚ ਨਾ ਪੈਂਦਾ ਵਾ ਜ਼ਿਆਦਾਤਰ ਤੇਲ। ਆ ਜਿਹੜਾ ਕਮਰਸ਼ੀਅਲ ਅਚਾਰ ਆ ਨਾ ਇਹਦੇ 'ਚ ਸਿਰਕਾ ਪਾਉਂਦੇ ਆ। ਅੱਛਾ ਤੇਲ ਵੀ ਨਾ ਜੀ ਜੇ ਪਾਓ ਨਾ ਤੇ ਸਰੋਂ ਦਾ ਪਾਣਾ, ਕਨੌਲੇ ਦਾ ਤੇਲ ਨਹੀਂ ਪਾਣਾ, ਸਰੋਂ ਦਾ ਤੇਲ ਹੋਵੇ। ਦਬ ਲਓ ਜੀ ਬਟਨ, ਫਿਰ ਆਪਾਂ ਹੁਣ ਚੁੱਲ੍ਹੇ ਤੇ ਜਾ ਕੇ ਗੱਲ ਕਰਦੇ। ਲਓ ਜੀ ਅਸੀਂ ਡੰਡੀਆਂ ਤੋੜ ਕੇ ਨਾ, ਚਾਚਾ ਕੀ ਕੀਤਾ ਇਹਨਾਂ ਨੂੰ? ਇਹ ਆ ਡੰਡੀਆਂ ਤੋੜ ਗਈਆਂ, ਹੁਣ ਡੰਡੀਆਂ ਤੋੜ ਕੇ ਤਿਆਰ ਹੋ ਗਏ ਜੀ। ਇਹ ਧੋ ਕੇ ਡੰਡੀਆਂ ਤੋੜੀਆਂ ਜੀ ਇਹਨਾਂ ਦੀਆਂ। ਆ ਧੋ ਸਮਾਰ ਲਿਆ। ਹਾਂਜੀ ਹਾਂਜੀ, ਧੋ ਸੰਵਾਰ ਲਏ ਜੀ, ਧੋ ਸੰਵਾਰ ਕੇ ਡੰਡੀਆਂ ਤੋੜ ਕੇ ਤਿਆਰ ਹੋ ਗਏ ਜੀ। ਹੁਣ ਅੱਛਾ ਜੀ, ਹੁਣ ਅਸੀਂ ਰੱਖਾਂਗੇ ਜੀ ਉੱਤੇ ਤੇਲ। ਆਹ ਦੇਖੋ ਜੀ, ਹੁਣ ਅਸੀਂ ਨਾ ਜੀ ਕੜਾਈ ਰੱਖਾਂਗੇ ਜੀ ਤੇਲ ਵਾਲੀ ਅੱਗ ਤੇ। ਤੇਲ ਕਿੰਨਾ ਕੁ ਪਾਣਾ ਜੀ? ਤੇਲ ਤਾਂ ਸਾਡੇ ਕੋਲ ਤਕਰੀਬਨ ਹੈ ਜੀ, ਅੰਦਾਜ਼ਾ ਵੀ ਕਿਲੋ ਤਾਂ ਨਹੀਂ ਹੋਣਾ, ਕਿ ਕਿਲੋ ਹੈ? ਕਿਲੋ ਤਾਂ ਹੈ ਕਿ ਨਹੀਂ? ਕਿਲੋ ਤਾਂ ਹੈ ਜੀ, ਕਿਲੋ ਕੁ ਤੇਲ ਪਾ ਲੈਂਦੇ ਆ। ਤੇ ਅਸੀਂ ਫਿਰ ਇਦਾਂ ਕਰਾਂਗੇ ਨਾ, ਤੇਲ ਦੇ ਹਿਸਾਬ ਨਾਲ ਫਿਰ ਅਸੀਂ ਇਹ ਪਾਵਾਂਗੇ। ਚਲੋ ਹਾਂ, ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਇਹ ਤੜਕਣੇ ਆ ਵਿੱਚ ਹੈ। ਹਾਂਜੀ ਹਾਂਜੀ, ਲਓ ਜੀ ਮਾਮਾ ਆਸ਼ਕ ਅਲੀ ਬੈਠਾ ਜੀ ਸੰਘਾ, ਤੇ ਉਹਨੂੰ ਪੁੱਛਦੇ। ਮੈਨੂੰ ਨਹੀਂ ਸੁਰ ਹੈਗੀ ਇਹਨਾਂ ਦੀ। ਨਾ ਮੇਰੀ ਗੱਲ ਤਾਂ ਸੁਣ, ਨਹੀਂ ਭਾਈ ਮੈਨੂੰ ਨਹੀਂ, ਮੇਰੀ ਗੱਲ ਤਾਂ ਸੁਣ। ਉਧਰ ਹੀ ਰੱਖ ਯਾਰ, ਪਾਣੀ 'ਚ ਉਬਾਲਦੇ ਸੀਗੇ ਜੀ ਅੱਗੇ। ਆ ਨਹੀਂ ਮੈਨੂੰ ਨਹੀਂ ਪਤਾ ਜਿਹੜਾ ਪਾਣੀ 'ਚ ਉਬਾਲਦੇ ਆ ਨਾ, ਆਪਣੀ ਗੱਲ ਦੱਸ ਦਿਓ ਨਾ ਜਿਹੜੀ। ਨਹੀਂ ਮੈਨੂੰ ਪਤਾ ਹੀ ਨਹੀਂ। ਜਦੋਂ ਮੈਂ ਦੱਸਾਂ ਦੱਸਾਂਗੀ, ਮੈਂ ਪੁੱਛ ਨਹੀਂ ਰਿਹਾ, ਮੈਂ ਦੱਸ ਰਿਹਾ ਵੀ ਪਾਣੀ 'ਚ ਉਬਾਲ ਕੇ ਅੱਗੇ ਚਾਰ ਪਾਉਂਦੇ ਸੀ, ਤੇ ਉਹ ਗੱਲ ਇੱਕੋ ਹੀ ਆ, ਤੇਲ 'ਚ ਤੜਕ ਲਈਏ ਜਾਂ ਪਾਣੀ 'ਚ ਉਬਾਲ ਲਈਏ। ਪਾਣੀ 'ਚ ਉਬਾਲਿਆ ਅਚਾਰ ਦੀ ਉਮਰ ਘਟਦੀ ਹੈ, ਤੇਲ 'ਚ ਤੜਕਾਇਆ ਉਮਰ ਵੱਧਦੀ ਹੈ। ਚਲੋ ਵਧੀਆ ਹੋ ਗਿਆ। ਹਾਂ, ਤੇਲ ਦੇ ਵਿੱਚ ਤੜਕ ਕੇ ਨਾ ਜਦੋਂ ਬੁੱਢੇ ਜੇ ਹੋ ਜਾਣਗੇ ਨਾ, ਉੱਤੇ ਵੱਟ ਜੇ ਪੈ ਜਾਣਗੇ, ਤੇ ਉਹ ਫਿਰ ਅਸੀਂ ਲਾ ਲਾਂਗੇ। ਚਲੋ ਠੀਕ ਹੈ, ਵਧੀਆ ਹੋ ਗਿਆ, ਹੋਰ ਸਾਰੀ ਖੈਰ ਹੈ? ਵਧੀਆ। ਚਲੋ ਅੱਲਾ ਰਾਜੀ ਰੱਖੇ, ਤਕੜਾ ਰੱਖੇ ਜੀ। ਐ ਜੀ ਇੱਥੋਂ ਹਲਦੀ ਤੇ ਨਮਕ ਫੜ ਲਿਓ ਸੋਇਆ ਸਾਹਿਬ। ਹਾਂ ਜੀ, ਮੈਂ ਲਿਆ ਰਿਹਾ ਜੀ। ਲਿਆਓ ਜੀ ਜੀ। ਤੇਲ ਚ ਪਾਉਣ ਦਾ ਮਕਸਦ ਇਹ ਹੈ ਨਾ ਵੀ ਇਹਦੇ ਵਿੱਚ ਪਾਣੀ ਨਹੀਂ ਰਚੂਗਾ ਜੀ, ਟੋਪੀ ਆ। ਇਹ ਬਹੁਤ ਬਿਹਤਰੀਨ ਚੀਜ਼ ਬਣ ਜਾਣੀ ਹੈ ਜੀ। ਨਫੂੜਾ ਇਹਨੂੰ ਕਿਹਾ ਗਿਆ, ਨਫੂੜਾ। ਇਹ ਬਹੁਤ ਅੱਛਾ ਅਚਾਰ ਬਣਦਾ। ਨਮਕ ਤੇ ਮਿਰਚਾਂ ਉੱਥੇ ਪਈਆਂ ਜੀ। ਬਹੁਤ ਬਿਹਤਰੀਨ ਹਾਂਜੀ, ਇਹਦਾ ਅਚਾਰ ਨਮਕ ਤੇ ਬਣਦਾ ਜੀ। ਹਲਦੀ ਮਿਰਚਾਂ ਉਹ ਫੜਾ ਦਿਓ। ਇਹਦੇ ਵਿੱਚ ਹਰ ਸ਼ੈ, ਕਲੌਂਜੀ, ਮੇਥਾ, ਹਰ ਸ਼ੈ ਦੇ ਵਿੱਚ ਮਸਾਲੇ ਪੂਰੇ ਪੈਣਗੇ ਤੇ ਬਿਹਤਰੀਨ ਹੈ। ਬਹੁਤ ਅੱਛੀ ਚੀਜ਼ ਆ ਇਹ, ਖਾਣ ਵਾਸਤੇ ਕਵੇਲੇ ਦੀ ਹਾਂਡੀ ਆ ਇਹ। ਵੇਲੇ ਕਵੇਲੇ ਜਦ ਮਰਜ਼ੀ ਇਹਨੂੰ ਖਾ ਲਓ, ਖਾ ਸਕਦੇ ਆ ਤੁਸੀਂ। ਹਾਂਜੀ, ਇਹ ਸਾਲ ਪਿਆ ਰਹੇ, ਖਰਾਬ ਨਹੀਂ ਹੁੰਦਾ ਜੀ। ਨਹੀਂ ਹੁੰਦਾ ਨਹੀਂ। ਹਾਂਜੀ, ਇਹ ਸਾਲ 2 ਸਾਲ ਪਿਆ ਰਹੇ ਤਾਂ ਵੀ ਇਹ ਖਰਾਬ ਹੋਣ ਵਾਲੀ ਸ਼ੈ ਨਹੀਂ ਹੈਗੀ। ਤੇਲ 'ਚ ਤਲੀ ਹੋਈ, ਪਾਣੀ 'ਚ ਤਲੀ ਹੋਈ ਜਿਹੜੀ ਹੈ ਨਾ ਜੀ, ਇਹ ਫਿਰ ਜਲਦੀ ਬਹਿ ਜਾਂਦੀ। ਬਾ ਕੋਈ ਨਹੀਂ, ਝੜ ਜੂ, ਝੜ ਜੇ ਥੱਲੇ, ਨਹੀਂ ਇਹ ਕੋਈ ਤੇ ਲੱਗੂਗਾ ਜੀ। ਨਾ ਪਾਈ ਚਾਚਾ, ਨਹੀਂ ਨਹੀਂ, ਮਾੜੀ ਮਾੜੀ ਹਲਦੀ ਤੇ ਲੂਣ ਲਾਣਾ। ਚਾਚਾ ਸੜ ਜਾਣਾ ਵਿੱਚ ਤੇਲ। ਉਹ ਨਹੀਂ ਸੜਦਾ ਯਾਰ, ਐਵੇਂ ਮਾੜਾ ਮਾੜਾ ਲਾਣਾ ਬੇਮਲੂਮਾ ਜਿਹਾ। ਯਾਰ ਤੜਕ ਕੇ ਜਦੋਂ ਹੇਠਾਂ ਲਾਣੇ ਆ ਹਾਂ। ਉਦੋਂ ਲਾਣਾ। ਹੁਣ ਤਾਂ ਮਿਰਚਾਂ ਤੇਲ ਸੜਨਗੇ ਵਿੱਚ, ਉਹਦਾ ਲੂਣ ਤਾਂ ਥੱਲੇ ਬਹਿ ਗਿਆ। ਬਹਿ ਜੇ ਬਹਿ ਜੇ, ਮੇਰੀ ਗੱਲ ਸੁਣਨਾ ਯਾਰ ਅਭੀ। ਠੀਕ ਆ, ਲਾਉਣਾ ਹੀ ਨਹੀਂ, ਲਾਂਦੇ ਹੀ ਨਹੀਂ ਭਾਈ। ਜਦੋਂ ਰਾਣਾ ਸਾਹਿਬ ਤੇਲ 'ਚ ਗਰਮ ਕਰਨਾ ਤਾਂ ਸੜ ਜਣੀ ਹਰ ਸ਼ੈ। ਠੀਕ ਹੋ ਗਿਆ, ਲਾਂਦੇ ਹੀ ਨਹੀਂ। ਬਸ ਮੱਠੀ ਮੱਠੀ ਰਹਿਣ ਦੇ, ਮੱਠੀ ਮੱਠੀ ਅੱਗ, ਮੱਠੀ ਰਹਿਣ ਦੇ ਜਰਾ। ਆ ਤੇਜ਼ ਕਰਨੀ ਹੈ ਤੇ ਬਾਂਸ ਲਾ ਦੇਣਾ। ਨਹੀਂ ਨਹੀਂ, ਬਸ ਮੱਠੀ ਮੱਠੀ। ਫਿਰ ਉਹ ਤੇਲ ਜ਼ਿਆਦਾ ਉਬਲ ਕੇ ਸਾੜੂਗਾ ਨਾ। ਮੱਠੀ ਮੱਠੀ ਚ ਇਹਨੂੰ ਬਸ ਐਵੇਂ 2 ਮਿੰਟ ਕਰਨਾ ਜੀ। ਇਹਦੇ ਕਿਹੜਾ ਡਰ ਵਾਲਾ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਇਹ ਤਪ ਗਿਆ ਪੂਰਾ। ਹਾਂਜੀ,
ਕੜਾ ਲੈਣੇ ਹੁਣ ਵਾਹ ਹਾਂਜੀ ਪੈ ਗਏ ਸਾਰੇ ਜਿਹੜੇ ਸੀ ਨਾ ਜੀ ਤੇਲ ਮਾਸ਼ਾਅੱਲਾ ਠੀਕ ਆ ਆ ਦੇਖੋ ਜੀ ਇਹ ਜਿੱਦਾਂ ਜੀ ਤੇੜਾਂ ਜੀਆਂ ਪੈਣਗੀਆਂ ਨਾ ਆ ਬੜਾਪਾ ਜਿਹਾ ਆਊਗਾ ਇਹਨਾਂ ਤੇ ਲਸੂੜਿਆਂ ਤੇ ਬਸ ਉਦੋਂ ਹੇਠਾਂ ਲਾ ਲਾਂਗੇ ਉਹ ਉਬਾਲਦੇ ਵੀ ਤਾਂ ਹੀ ਆ ਨਾ ਉਹ ਬੜਾਪਾ ਜਿਹਾ ਲਿਆਉਣ ਵਾਸਤੇ ਤੇ ਉਹ ਤੇਲ ਨੇ ਆ ਜਾਣਾ ਚਾਚਾ ਜਿਹੜੇ ਵਿੱਚ ਗੋਂਦ ਹੁੰਦੀ ਆ ਹਾਂਜੀ ਇਹ ਅਸਲ ਉਹਨੂੰ ਖਤਮ ਕਰਨਾ ਹੁੰਦਾ ਹਾਂ ਅਸਲ ਜਿਹੜਾ ਪਕਾਉਣਾ। ਬਸ ਇਹਨੂੰ ਹੁਣ ਚਾਹੇ ਤੁਸੀਂ ਤੇਲ 'ਚ ਭੁੰਨ ਕੇ ਕਰ ਲਓ ਤੇ ਚਾਹੇ ਪਾਣੀ 'ਚ ਉਬਾਲ ਕੇ ਕਰ ਲਓ ਉਹ ਜਦੋਂ ਸੇਕ ਲੱਗਦਾ ਨਾ ਉਹਨੂੰ ਪਾਣੀ 'ਚ ਉਬਲਦਾ ਵਿਚਲਾ ਜਿਹੜਾ ਉਹ ਵਿਚਲਾ ਖੁਸ਼ਕ ਹੋ ਜਾਂਦਾ ਸੇਕ ਲੱਗ ਕੇ ਫਿਰ ਉਮਰ ਲੱਗ ਗਈ। ਹਾਂਜੀ ਦੇਖੋ ਜੀ ਇਹਦਾ ਜਿਹੜਾ ਤਜਰਬਾ ਹੈ ਨਾ ਇਹ ਸਰੋਇਆ ਸਾਹਿਬ ਨੂੰ ਆ ਜਿਹੜਾ ਤੇਲ ਵਾਲਾ ਇਹ ਅੱਜ ਕਰਕੇ ਦੇਖਦੇ ਆ ਨਾ ਅਸੀਂ ਅੱਗੇ ਬਣਾਇਆ ਅਸੀਂ ਪਾਣੀ 'ਚ ਪਾਣੀ 'ਚ ਉਬਾਲ ਕੇ ਅੱਛਾ ਜੀ ਹਾਂ ਆਹ ਤਜਰਬਾ ਅੱਜ ਕਰਕੇ ਇਹ ਵੀ ਦੇਖਦੇ ਹਾਂ ਜੀ ਜਿਹੜਾ ਸਰੋਇਆ ਸਾਹਿਬ ਨੇ ਦੱਸਿਆ ਹੈ ਤਰੀਕਾ ਇਹ ਹੈ ਸਹੀ ਚਲੋ ਬਾਕੀ ਅਜ਼ਮਾ ਤਰੀਕਾ ਇਹ ਹੈ ਅਜ਼ਮਾ ਲੈਂਦੇ ਆ ਨਾ ਪਰ ਅਸੀਂ ਅੱਗੇ ਇਦਾਂ ਦਾ ਨਹੀਂ ਬਣਾਇਆ ਅਸੀਂ ਪਾਣੀ 'ਚ ਬਣਾਇਆ ਹਾਂ 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 ਨਹੀਂ ਉਹ ਪਾਣੀ 'ਚ ਬਣਾਉਂਦੇ ਆ ਨਾ ਫਿਰ ਤੁਸੀਂ ਕਹਿੰਦੇ ਆ ਵੀ ਉੱਲੀ ਲੱਗ ਗਈ ਚਲੋ ਅੱਜ ਆਹ ਦੇਖ ਲੈਂਦੇ ਆ ਜੀ ਹਾਂ ਕਹੀਂ ਤਾਂ ਉੱਲੀ ਲੱਗੇ ਇਹਨਾਂ ਨੂੰ ਅੱਲਾ ਖੈਰ ਕਰੇਗਾ ਜੀ ਹਾਂਜੀ ਹੋਇਆ ਤੱਤਾ ਤੇਲ ਹਾਂ ਤੇਲ ਗਰਮ ਹੋ ਗਿਆ ਜੀ ਆ ਵੇਖ ਲੱਗ ਪਿਆ ਉਬਾਲੇ ਖਾਣ ਤੇਲ ਆ ਵੇਖ ਚਾਚਾ ਬੁਲਬੁਲਿਆਂ ਦੇ ਬੁਲਬੁਲੇ ਨਿਕਲ ਰਹੇ ਹੈ ਹਾਂ ਬੁਲਬੁਲੇ ਤਾਂ ਫਿਰ ਤੇਲ ਆ ਜੀ ਗਰਮ ਹੋ ਕੇ ਨਿਕਲਣੀ ਕੱਲ ਵੀ ਕੀਤੀ ਗੱਲ ਕਿ ਨਿੱਕੇ ਆਉਂਦੇ ਨੇ ਇਹਨਾਂ ਨੂੰ ਕਹਿੰਦੇ ਬੁਲਬੁਲਿਆਂ ਨੂੰ ਅੱਲਾ ਮੀਆਂ ਨੇ ਢੱਕਣੇ ਲਾਏ ਹੋਏ ਆ ਹਾਂ ਲੱਗੇ ਨੇ ਢੱਕਣੇ ਲੱਗੇ ਜੀ ਲੱਗੇ ਕੀ ਬਾਤ ਆ ਆ ਗੇਂਦਾਂ ਪਈਆਂ ਛੋਟੀ ਛੋਟੀ ਹਾਂ ਜੀ ਹਾਂ ਜੀ ਰਸੂੜੇ 72 ਤੇ ਆ ਪੂਰੇ ਲਸੂੜੇ ਹਾਂ ਹਾਂ ਠੀਕ ਆ ਉਹ ਹਜੇ ਵੱਤਰ ਨਹੀਂ ਬਣਿਆ ਜਿਹੜਾ ਅਸਲ ਬਣਨਾ ਹਜੇ 2-4-10 ਦਿਨ ਕੱਢਦਾ ਥੋੜਾ ਜਿਹਾ ਰੰਗ ਖੱਟਾ ਹੋ ਜਾਏ ਹਾਂ ਉਹ ਅਚਾਰ ਦੇ ਵਿੱਚ ਚਾਚਾ ਚੱਲ ਜਾਂਦਾ ਚੱਲ ਜਾਂਦਾ ਉਹ ਤੇਲ 'ਚ ਜਦੋਂ ਪਏ ਰਹਿੰਦੇ ਆ ਨਾ ਹਾਂਜੀ ਹਾਂਜੀ ਉਹ ਹੋ ਜਾਂਦੇ ਆ ਨਰਮ ਇਨਸ਼ਾਅੱਲਾ ਹੋਣਗੇ ਜੀ ਤੇ ਹੋਣਗੇ ਵੀ ਚੰਗੇ ਚਾਚਾ ਜਿਹੜਾ ਵਿੱਚ ਬਿਮਾਰੀ ਆਈ ਸੀ ਇਹਨੂੰ ਇੱਕ ਲਸੂੜੇ ਨੂੰ ਨਸੂੜੇ ਦੇ ਗੁਠਲੀ ਦੇ ਵਿੱਚ ਕੋਈ ਕੀੜਾ ਪੈਣ ਲੱਗ ਕੀੜਾ ਗਿਆ। ਪੈਂਦਾ ਸੀ ਜੀ ਉਹ ਕੀ ਗੱਲ ਸੀ ਤੇ ਕੀ ਉਹ ਬਿਮਾਰੀ ਸੀ ਇੱਕ ਸੁੰਡੀ ਦੀ ਅਸਲ 'ਚ ਨਾ ਇਹਨੂੰ ਉਹ ਸਪਰੇਅ ਨਹੀਂ ਸੀ ਕਰਦੇ ਅੱਛਾ ਇਹ ਵੀ ਇੱਕ ਕਿਸਮ ਦਾ ਫਲ ਹੀ ਆ ਜਿਸ ਤਰੀਕੇ ਨਾਲ ਦੋਆਂ ਫਲਾਂ ਨੂੰ ਸਪਰੇਅ ਕਰਦੇ ਸੀ ਨਾ ਇਹਨੂੰ ਵੀ ਸਪਰੇਅ ਕਰਨੀ ਪੈਂਦੀ ਸੀਗੀ ਪਰ ਇਹਨੂੰ ਸਪਰੇਅ ਨਹੀਂ ਸੀ ਲੋਕ ਕਿਸ ਦੇ ਤੋਂ ਫਿਰ ਹੋ ਜਾਂਦੇ ਸੀਗੇ ਕੀੜੀ ਪੈ ਗਈ ਸੁੰਡੀ ਪੈ ਗਈ ਤੇ ਉਹ ਖਾ ਜਾਂਦੀ ਸੀ ਇਹਨੂੰ ਖਰਾਬ ਹੋ ਜਾਂਦੇ ਸੀ ਵਿੱਚੋਂ ਇਹ ਹਾਂਜੀ ਨਹੀਂ ਉਹ ਧਿਆਨ ਨਹੀਂ ਦਿਆ ਧਿਆਨ ਨਹੀਂ ਕੀੜੀ ਦਾ ਤਾਂ ਚਲੋ ਸਪਰੇ ਹੋ ਜੂਗੀ ਅਸਲ ਇਹਦੇ ਆਈ ਬਿਮਾਰੀ ਪੱਤਿਆਂ ਨੂੰ ਹਾਂਜੀ ਪੱਤਿਆਂ ਤੋਂ ਹਾਂਜੀ ਬੂਟਾ ਸੁੱਕਿਆ ਰਾਣਾ ਸਾਹਿਬ ਨਸੂੜੇ ਦੇ ਪੱਤੇ ਤੁਸੀਂ ਇਕੱਠੇ ਜਿਹੇ ਹੋਏ ਦੇਖਿਆ ਕਿ ਦੇਖੇ ਆ ਪੱਤਿਆਂ ਤੋਂ ਫੋੜੇ ਬਣ ਜਾਂਦੇ ਸੀ ਪੱਤੇ ਦੇ ਉੱਤੇ ਗੁਠਲੀ ਦੇ ਵਿੱਚ ਕੋਈ ਪੈਣ ਲੱਗ ਗਿਆ ਹਾਂ ਪਤਾ ਕੀ ਆ ਹੂੰ ਹਾਂਜੀ ਆ ਫਿਰ ਦੇਖੋ ਤੇ ਜਦੋਂ ਆਂਦਾ ਨਾ ਇਹਨੂੰ ਫੁੱਲ ਉਸ ਟਾਈਮ ਇਹਨੂੰ ਸਪਰੇਅ ਹੋਣੀ ਚਾਹੀਦੀ ਆ ਫੁੱਲ ਦੇ ਵਿੱਚ ਮੱਖੀ ਡੰਗ ਕਰਦੀ ਆ ਤੇ ਇਹਦੀ ਗੁਠਲੀ ਨੂੰ ਜਾਂਦੀ ਆ ਇਹ ਗੁਠਲੀ ਇਹਦੀ ਦਾਗੀ ਹੋ ਜਾਂਦੀ ਨਸੂੜਾ ਖਾਣ ਵਾਲਾ ਨਹੀਂ ਰਿਹਾ ਹੁਣ ਕਈ ਸਾਲਾਂ ਤੋਂ ਦੇਖ ਰਹੇ ਆ ਇਹ ਹੁਣ ਤੁਹਾਨੂੰ ਪਤਾ ਨਹੀਂ ਕਿੱਥੋਂ ਲੱਭ ਗਏ ਇਹ ਦਰਿਆ ਤੋਂ ਲਿਆਂਦੇ ਦਰਿਆ ਤੋਂ ਲੱਭ ਕੇ ਲਿਆਂਦਾ ਜਾਂ ਤਾਂ ਫਿਰ ਉਹਨਾਂ ਨੇ ਸਪਰੇਅ ਕੀਤੀ ਆ ਜਾਂ ਵੈਸੇ ਹੀ ਕੋਈ ਉੱਥੇ ਨਹੀਂ ਮਾਮਾ ਚਲੋ ਮੰਨ ਲਈ ਗੱਲ ਹੈ ਵੀ ਇਦਾਂ ਕੀੜਾ ਪੈ ਜਾਂਦਾ ਪਰ ਬੂਟੇ ਤਾਂ ਰਹਿੰਦੇ ਬੂਟੇ ਕਿੱਧਰ ਗਏ ਬੂਟੇ ਅਖੀਰ ਪਟਾਤੇ ਸੁੱਕ ਗਏ ਉਹ ਬੂਟਿਆਂ ਨੂੰ ਮੈਂ ਬਿਮਾਰੀ ਕਹਿੰਦਾ- ਪੈ ਗਈ ਹਾਂ ਬੂਟਿਆਂ ਨੂੰ ਬਿਮਾਰੀ ਆਈ ਆ ਉਹ ਬੂਟਿਆਂ ਨੂੰ ਵੱਖਰੀ ਬਿਮਾਰੀ ਗੱਲ ਆ ਪੈ ਗਈ। ਫਲ ਦੀ ਬਿਮਾਰੀ ਰਾਣਾ ਸਾਹਿਬ ਵੱਖਰੀ ਗੱਲ ਉਹ ਆ ਯਾਰ ਫਲ ਦੀ ਬਿਮਾਰੀ ਆ ਨਾ ਜਿਹੜੀ ਉਹ ਹੈਗੀ ਆ ਫਰੂਟ ਫਲਾਈ ਦੀ ਉਹ ਸਾਰੇ ਕੋਈ ਵੀ ਫਲ ਆ ਨਾ ਜਿਹੜਾ ਹਾਂ ਸਾਹਿਬ ਉਹਨੂੰ ਗੱਲ ਹੋ ਰਹੀ ਹੈ ਤੁਹਾਡੀ ਇੱਕ ਮਿੰਟ ਨਜ਼ਰ ਮਾਰੋ ਜੀ ਫਿਰ ਜ਼ਿਆਦਾ ਨਾ ਹੋ ਜਾਏ ਕਿਉਂਕਿ ਕੰਮ ਬੜਾ ਨਾਜ਼ੁਕ ਜਿਹਾ ਹੁੰਦਾ ਜੀ ਅਚਾਰ ਦਾ ਐਂ ਦੇਖੋ ਪਹਿਲਾਂ। ਨਹੀਂ ਇਹਨੂੰ ਨਿਗਾਹ ਤਾਂ ਮਾਰਾ ਕੇ ਸਿਆਣਾ ਬੰਦਾ ਉਰਾ ਤਾਂ ਉਰਾ ਨੂੰ ਤਾਂ ਹੋ ਹਾਂਜੀ ਰਾਣਾ ਸਾਹਿਬ ਦੱਸੋ ਕੁਝ ਇਹਦੇ 72 ਦਾ ਜਿਹੜਾ ਵਾ ਮੈਨੂੰ ਬਹੁਤ ਨਹੀਂ ਆਉਂਦਾ ਦਾ ਹੈ ਮੈਂ ਕਹਿੰਦਾ ਲਾ ਲਈਏ ਜੀ ਇਹ ਤਾਂ ਫਿਰ ਬਹੁਤ ਸੇਕ ਲੱਗ ਗਿਆ ਲਾਣਾ ਹੀ ਬਿਹਤਰ ਹੈ ਪਾਣੀ 'ਚ ਤਾਂ ਕਹਿੰਦੇ ਐਵੇਂ ਥੋੜਾ ਜਿਹਾ ਐਵੇਂ ਲਾ ਲਓ ਲਾ ਲਓ ਹਾਂ ਫੁੱਟਣੇ ਨਹੀਂ ਚਾਹੀਦੇ ਚਲੋ ਲਾਲਾ ਚਾਚਾ ਲਾ ਲਵਾਂ ਹਾਂ ਲਓ ਜੀ ਰਾਣਾ ਸਾਹਿਬ ਹਾਂਜੀ ਹੁਣ ਇਹ ਗਿਆ ਜੀ ਲੱਥ ਆਹੋ ਬਹਿ ਜਾਓ ਹੁਣ ਇਹਦੇ 'ਚ ਨਾ ਵੇਖੋ ਵੀ ਇਹਨੂੰ ਠੰਡਾ ਹੋ ਲੈਣ ਦੀ ਆ ਠੰਡਾ ਹੋਏਗਾ ਤਾਂ ਹੀ ਫਿਰ ਠੰਡਾ ਹੋ ਪਏਗਾ ਲੈਣ ਨਾ ਦੀ ਠੰਡਾ ਕਰਕੇ ਮਸਾਲੇ ਪਾਣੇ ਹਾਂ ਨਾ। ਬਿਲਕੁਲ ਠੰਡਾ ਕਰਕੇ ਪਾਣੀ ਹਾਂ ਗਰਮ ਕੀਤਾ ਮਸਾਲੇ ਨਹੀਂ ਨਾ ਪਾਣੇ ਠੰਡਾ ਹੋ ਲਵੇ ਠੰਡਾ
ਇਹਨਾਂ ਨੂੰ ਵੱਖਰੇ ਕੱਢ ਲਾ ਵਿੱਚੋਂ। ਵੱਖਰੇ ਕੱਢ ਲੈਨੇ ਹੋਰ ਠੀਕ ਆ ਉਹ ਇਹ ਦੇਸੀ ਚ ਕੱਢ ਲਈਏ ਨਹੀਂ ਇੱਕ ਵਾਰੀ ਉਹ ਪਰਾਤ ਚ ਕੱਢੋ। ਠੀਕ ਹੋ ਗਿਆ ਜੀ ਇਹ ਜੀ ਇੰਨੇ ਕੁ ਤੱਤੇ ਕਰਨੇ ਆ ਵੀ ਪਟਾਕੇ ਨਾ ਮਾਰਨ। ਹਾਂ ਇਹ ਪਟਾਕੇ ਮਾਰਨ ਤੋਂ ਪਹਿਲਾਂ ਲਾ ਲਏ ਅਸੀਂ। ਲਓ ਜੀ ਇਹਦੀ ਕੱਢੋ ਕੱਢ ਚਾਚਾ। ਨਰਮ ਤਾਂ ਹੋਏਗਾ। ਹਾਂਜੀ ਫਿਰ ਨਰਮ ਤਾਂ ਹੋਣਾ ਹੀ ਸੀ ਉਹਦੇ ਨਾ ਉਹ ਖੜਕਦੇ ਨਹੀਂ ਉਦਾਂ। ਆਵਾਜ਼ ਬਦਲਣੀ ਤੋੜੀ ਹੁਣ ਬਾਬਾ ਸ਼ੌਂਕੀ ਗਾਂ ਚਾਸ ਚ ਪਾ ਲਈ ਇਹਨਾਂ ਨੂੰ। ਨਹੀਂ ਨਹੀਂ ਚਾਪ ਤੇ ਇਹ ਪਾਉਣੇ ਇਹ ਅਚਾਰ ਪਾਉਣਾ ਇਹ ਮਿੱਠਾ ਬਣਾਉਣਾ ਕੋਈ ਆਪਾਂ ਥੋੜੀ ਥੋੜੀ ਲੇਸ ਹੈ ਨਾ ਛੱਡੀ ਵੀ ਆ ਨਾ। ਲੇਸ ਤਾਂ ਫਿਰ ਇਹਨੇ ਉਹ ਫਿਰ ਛੱਡਣੀ ਛੜਨੀ ਉਹ ਵਿੱਚ ਕਈਆਂ ਦਾ ਹੁੰਦਾ ਨਾ ਢੱਕਣ ਟੁੱਕਣ ਲੱਗ ਜਾਂਦਾ ਨਾ। ਉਹਦੇ ਲੇਫ ਨਾਲ ਛੱਡੇ ਫਿਰ ਫੂੜਾ ਤਾਂ ਨਾ ਹੋਇਆ ਹਾਂ ਉਹ ਫਿਰ ਕਈਆਂ ਦਾ ਨਾ ਵਿੱਚੋਂ ਉਹ ਉੱਪਰੋਂ ਢੱਕਣ ਲੈ ਢੱਕਣ ਜਾਂਦਾ। ਜਿਹੜਾ ਨਾ ਉੱਪਰ ਨੂੰ ਜਿਹੜਾ ਉਹ ਲੀਕ ਹੋ ਜਾਂਦਾ। ਹਾਂ। ਜੀ ਗੱਲ ਇਹ ਆ ਵੀ ਕਾਰੀਗਰ ਸਾਡੇ ਕੋਲ ਇੱਕ ਹੋਰ ਆ ਗਿਆ ਅੱਛਾ ਜਿਹੜਾ ਸਾਰਿਆਂ ਦਾ ਹੱਲ ਕੱਢ ਦੂਗਾ। ਹਾਂ ਬਹੁਤ ਫਰਮਾਇਸ਼ ਆ। ਬਾਤ ਆ ਜੀ ਪੁੱਛੋ ਖਾਂ ਕੌਣ ਹੋਣਾ। ਦੇਖੋ ਜੀ ਹੁਣ ਇਹ ਤਾਂ ਅੱਲਾ ਨੂੰ ਪਤਾ ਨਹੀਂ ਨਹੀਂ ਜਿਸ ਦੀ ਸਭ ਤੋਂ ਜ਼ਿਆਦਾ ਫਰਮਾਇਸ਼ ਆ ਸਾਹਮਣੇ ਆ ਬਾਬਾ ਵੀ ਲਸ਼ਕਰ। ਬੰਦਾ ਐਸਾ ਵੀ ਜਿਹਦੇ ਕੋਲ ਹਰ ਗੱਲ ਦਾ ਹੱਲ ਮੌਜੂਦ ਆ। ਵਾਹ 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 ਬਾਬਾ ਲਸ਼ਕਰ ਆ ਗਿਆ। ਹਾਂ ਲਸ਼ਕਰ ਆ ਗਿਆ। ਬਹੁਤ ਦਿਨਾਂ ਤੋਂ ਲੋਕਾਂ ਦੀ ਫਰਮਾਇਸ਼ ਸੀ ਵੀ ਬਾਬੇ ਲਸ਼ਕਰ लश्कर ਨੂੰ। करेंगे मेरी दिलेरी पे तबसरे ਆਹਾ मार कर भी जिंदगी की खबर छोड़ जाऊंगा। ਹਾਏ 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 ਵਾਹ 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 ਬਾਬਾ ਲਸ਼ਕਰ ਆ ਵੇਖ ਕੇ ਤੈਨੂੰ ਕੀ ਪਤਾ ਲੱਗਾ ਸੀ ਕੀ ਕਰਦੇ ਪਏ ਆ? ਮੈਨੂੰ ਕੀ ਪਤਾ ਕੀ ਖੜ ਕੇ ਇਧਰ ਵੇਖ ਲੈ ਨਾ ਹਾਂ ਸਾਰਾ ਸਮਾਨ ਵੇਖ ਲੈ ਵੀ ਕੀ ਕਰਦੇ ਪਏ ਆ। ਇਹਦਾ ਪਹਿਲਾਂ ਸੋੜੇ ਤਲੀ ਖੜੇ ਨੇ ਹਾਂ ਤੇ ਇਹਨਾਂ ਦਾ ਰੰਗ ਤਾਂ ਥੋੜਾ ਬਦਲਾਂ ਦਿਓ। ਨਹੀਂ ਰੰਗ ਜਿਵੇਂ ਆ ਬਦਲ ਗਿਆ ਦੇ ਰੰਗ ਬਦਲ ਗਿਆ। ਚਲੋ ਅੱਛਾ ਇਹ ਕਿਵੇਂ ਕਿਵੇਂ ਬਣਦਾ ਦੱਸ ਨਾ ਭਲਾ। स्पीकर नेड़े कर ਇਹ ਉਤਾਰ ਲੈ ਤੁਸੀਂ ਤਾਲੇ ਇਹਨਾਂ ਨੂੰ ਕੱਪੜੇ ਤੇ ਪਾ ਕੇ ਸੁਕਾਓ 2 ਦਿਨ। ਨਹੀਂ ਉਹ ਤਾਂ ਬਾਲੇ ਹੋਏ ਹੋਣ ਤੇ ਤਾਂ ਸਕਾਈ ਦੇ। ਇਹ ਉਬਾਲੇ ਨਹੀਂ ਘਿਓ ਚ ਤਲੇ ਆ। ਤੇਲ ਚ ਸਾੜੇ ਆ। ਚਲੋ ਉਹ ਤੇਲ 'ਚ ਜਾਂ ਜਿਵੇਂ ਵੀ ਸਾਡੇ ਤੇਲ 'ਚ ਹੀ ਛੱਡਦੇ ਹੁੰਦੇ ਆ। ਇਹਨਾਂ ਨੂੰ ਸੁਕਾਵੋ ਫਿਰ ਮਸਾਲੇ ਪਾ ਕੇ ਇਹਨੂੰ ਬਾਲਟੀ ਜਾਂ ਜਿਹੜੇ ਬਰਤਨਾਂ 'ਚ ਵੀ ਪਾਣੇ ਨੇ ਪਾ ਕੇ ਇਹਨਾਂ ਨੂੰ ਦਿਹਾੜੀ ਹਿਲਾ ਕੇ ਤੇ ਉੱਤੋਂ 2 ਦਿਨ ਹਿਲਾ ਕੇ ਜਿਸੇ ਪਾਣੀ ਪੂਣੀ ਛੱਡ ਲੈਣ ਉਸ ਵੇਲੇ ਤੇਲ ਪਾ ਦਿਓ। नहीं ये गल दसो भी तेल च जो पकाए आ फिर सुकाने की लोड़ हैगी। ਨਹੀਂ ਨਹੀਂ ਸੁਕਾਉਣ ਦੀ ਲੋੜ ਹੁੰਦੀ। ਨਹੀਂ ਉਹ ਤਾਂ ਘੰਟੇ 2 ਦੀ ਗੱਲ ਆ। बाबा करा 2 दिन ਨਹੀਂ ਦੇਣ ਦੇ ਉਹਨੇ ਇਹ ਤਲੇ ਹੋਏ ਤਾਂ 2 ਘੰਟਿਆਂ ਚ ਤਿਆਰ ਹੋ ਜਾਂਦੇ। ਮੁੜ ਵੀ ਸੁਕਾਣੇ ਪਾਉਂਦੇ ਗਰਮੀ ਬਹੁਤ ਹੈ, ਚੱਲ 2 ਘੰਟੇ ਸੁਕਾ ਲਓ। ਤੁਸੀਂ ਜੋ ਆਪ ਦੀ ਕਰਨੀ ਸਾਡੀ ਕਿਹੜੀ ਮੋਟਰ ਸਾਨੂੰ ਕਿ ਸਾਨੂੰ ਐਵੇਂ ਹੀ ਪੁੱਛਣਾ ਹੁੰਦਾ ਤੁਸੀਂ। ਹਾਂ ਕਰਨੀ ਹੈ ਨਾ ਆਪਣੀ ਮਰਜ਼ੀ ਹੁੰਦੀ। ਨਹੀਂ ਨਹੀਂ ਇਹਦੇ 'ਚ ਕੋਈ ਸ਼ੱਕ ਨਹੀਂ ਜੀ ਸੁਕਾਉਣਾ ਪੈਂਦਾ ਨੂੰ ਥੋੜਾ ਹਾਂ ਮੰਜੇ ਤੇ ਪਾਓ ਇਹਨਾਂ ਨੂੰ। ਮੰਜੇ ਤੇ ਪਾਓ ਹਾਂਜੀ ਮੰਜੇ ਤੇ ਸੁੱਕਦੇ ਰਹਿਣ ਇਹ। ਸੁੱਕਦੇ ਰਹਿਣ। ਅਚਾਰ ਤਾਂ ਐਵੇਂ ਪਾਉਂਦੇ ਆ ਅਸੀਂ ਵੀ ਤੋੜ ਲਿਆਣੇ ਤੇਲ 'ਚ ਪਕਾ ਲੈਣੇ ਚੰਗੇ ਰੱਖ ਕੇ ਤੇਲ 'ਚ ਕੱਢ ਕੇ ਜਿਵੇਂ ਹੁਣ ਚਾਚਾ ਬੂਟਾ ਕੱਢ ਰਿਹਾ ਕੱਢ ਕੇ ਕੱਪੜਾ ਪਾ ਕੇ ਮੰਜੀ ਦੇ ਉੱਤੇ ਸੁੱਕਣੇ ਪਾ ਦੇਣੇ। ਦਿਹਾੜੀ ਸੁੱਕਦੇ ਰਹਿਣੇ ਫਿਰ ਮਸਾਲੇ ਪਾਣੇ ਮਿਰਚਾਂ ਪਾ ਲਾ ਹਲਦੀ ਪਾ ਲਾ ਸੌਂਫ ਪਾ ਲਾ ਜੀਰੀ ਪਾ ਲਾ ਜੋ ਵੀ ਅਚਾਰ ਦਾ ਮਸਾਲਾ ਹੈ ਜਿੰਨਾ ਕੁ ਵੀ ਹੈ ਉਹ ਸਾਰਾ ਪਾ ਕੇ ਰਲਾ ਕੇ ਦਿਹਾੜੀ 2 ਰੱਖ ਦਿਓ। ਰੱਖ ਕੇ ਉਸ ਤੋਂ ਬਾਅਦ ਇਹ ਤੇਲ ਪਾ ਦੇ ਪੂਰਾ ਸਾਲ ਪਿਆ ਖਰਾਬ ਨਹੀਂ ਹੁੰਦਾ। ਹਾਂ ਇਹ ਖਰਾਬ ਪਤਾ ਕਿਉਂ ਨਹੀਂ ਕਿਵੇਂ ਹੁੰਦਾ ਜਿਹੜੀ ਇਹਦੇ ਵਿੱਚ ਲੇਸ ਹੁੰਦੀ ਹੈ ਨਾ ਉਹ ਕੱਚੀ ਰਹਿ ਜਾਏ ਤੇ ਤਾਂ ਖਰਾਬ ਹੁੰਦਾ। अच्छा ਹਾਂ ਨਹੀਂ ਹੁਣ ਤੇਲ ਨੇ ਤਾਂ ਲੇਸ ਹੁਣ ਇਹ ਨਿਕਲਿਆ ਜੀ ਤੇਲ ਲੇਸ ਇਹਦੀ ਪੱਕ ਜਾਵੇ ਨਾ ਤੇ ਫਿਰ ਇਹ ਖਰਾਬ ਨਹੀਂ ਹੁੰਦਾ। ਤੇ ਹੁਣ ਇਹਨੂੰ ਜੋ ਦਿਲ ਆ ਜੀ ਕਰੋ ਹੁਣ ਕੀ ਕਿੱਦਾਂ ਕਹਿੰਦੇ ਜੇ ਇਹ ਆ ਝਟਕ ਬੈਠੋ ਨਾ ਹਾਂਜੀ, ਤੇ ਠੀਕ ਹੁਣ ਆ। ਇਹ ਤਿਆਰ ਹੋ ਜਾਣੇ। ਇਹਨਾਂ ਨੂੰ ਖਿਲਾਰ ਨਾ ਲਈਏ ਖਿਲਾਰ ਲੈਨੇ ਕੋਈ ਕਪੜਾ ਵਿਛਾ ਕੇ। ਹਾਂਜੀ ਕੱਪੜੇ ਤੇ ਹਾਂਜੀ ਉਹ ਤੇ ਕੱਲਾ ਕੱਲਾ ਹੋ ਜਾਊ। ਧੁੱਪ 2 ਕੱਲਾ ਘੰਟੇ ਕੱਲਾ ਲਵਾਉਂਦੇ ਨੇ।
ਕੱਲੇ ਨੂੰ ਤਾਂ ਹੁਣ ਵੀ ਇਹ ਕੱਲਾ ਕੱਲਾ ਹੀ ਆ ਨਹੀਂ। ਵਿਆਹ ਤਾਂ ਨਹੀਂ ਹੈ ਇਹਨੇ ਕਿਹੜਾ ਜੁੜਨਾ ਵੀ ਇਹਦੇ ਚ ਕਿਹੜਾ ਜੁੜਨਾ ਨਹੀਂ ਹੈਗਾ, ਜੁੜਨਾ ਵਾਕਿਆ ਨਹੀਂ ਹੈ। ਹਾਂ ਨਹੀਂ ਜੇ ਇਦਾਂ ਹੀ ਕੱਡੇ ਕੱਡੇ ਨੇ ਸੁੱਕ ਜਲਦੀ ਯਾਰ ਜੇ ਇਦਾਂ ਇਹਨੂੰ ਆਪਾਂ ਇੱਥੇ ਦੇਸ਼ਕੀ ਚ ਪਾ ਦਈਏ ਤੇ ਉੱਤੇ ਮਸਾਲੇ ਪਾ ਲਈਏ ਹਾਂ ਹੈ ਹਾਂਜੀ ਫਿਰ ਮਰਤਬਾਨ ਚ ਤਾਂ ਫਿਰ ਪਾਣੇ ਦੇ ਡੰਗ ਨੂੰ ਤੇਲ ਹਜੇ ਉੱਤੇ ਨਹੀਂ ਪਾਉਂਦੇ। ਨਹੀਂ ਤੇਲ ਦਾ ਤਾਂ ਮਸਲਾ ਕੋਈ ਨੀ। ਤੇਲ ਜਦੋਂ ਬਿਲਕੁਲ ਐਨ ਠੰਡਾ ਹੋ ਗਿਆ ਤੇ ਸਾਫ਼ ਐਨ ਸਵਾਰ ਕੇ ਤੇ ਉੱਤੇ ਪਾ ਦੇਣਾ ਤੇਲ। ਫਿਰ ਇਹ ਲੂਣ ਤੇਲ ਪਾ ਕੇ ਠੰਡਾ ਪਾਣੀ ਵੀ ਤਾਂ ਛਡਾਉਂਦੇ ਸੀਗੇ। ਉਹ ਛਡਾਉਂਦੇ ਸੀ ਉਹ ਉਦਾਂ। ਪਾਣੀ ਚ ਬਾਲੀਏ ਫਿਰ ਛਡਾਉਂਦੇ ਆ। ਪਾਣੀ ਚ ਬਾਲੀਏ ਤੇ ਫੇਰ ਹੁੰਦਾ। ਅੱਛਾ ਹਾਂਜੀ ਪਾਣੀ ਦੇ ਬਾਲੇ ਖਰਾਬ ਹੋ ਜਾਂਦੇ। ਹਾਂਜੀ ਇਹ ਕਿਹੜੇ ਰੌਲੇ ਨੂੰ ਪੈ ਗਏ ਜੀ ਹੁਣ ਦੱਸੋ ਜੀ ਤੁਸੀਂ। ਪਾਣੀ ਦੇ ਬਾਲੇ ਬੂਟੇ ਖਰਾਬ ਹੋ ਜਾਂਦੇ। ਹਾਂ ਇਹਦਾ ਤਾਂ ਹੁਣ ਤੇਰੀ ਰੈਸਪੀ ਆ ਤੂੰ ਹੀ ਕਰ ਸੁਕਾਓ ਇਹਨੂੰ, ਹਾਂ ਸੁਕਾ ਕੇ ਨਾ ਫਿਰ ਇਹਦੇ ਲਾਓ ਮਸਾਲੇ, ਹਾਂ ਮਸਾਲੇ ਲਾ ਕੇ ਤੇ ਮੁੜ ਕੇ ਤੇਲ ਤੂਲ ਨਾ ਪਾਓ ਤੇ ਚੁੱਪ ਕਰਕੇ ਸਿਰਕਾ ਲਿਆ ਕੇ ਪਾ ਦਿਓ। ਨਹੀਂ ਸਿਰਕਾ ਪਾ ਦਿਓ। ਉਹ ਵੀ ਬਿਹਤਰੀਨ ਹੈ। ਉਹ ਵੀ ਦਿਹਾੜੀ ਠਹਿਰ ਕੇ ਪਾਓ। ਲਓ ਜੀ ਹੁਣ ਸਾਨੂੰ ਖਾਸਾ ਟਾਈਮ ਹੋ ਗਿਆ ਇਹਨਾਂ ਨੂੰ ਸੁੱਕਣੇ ਪਾਇਆ ਨੂੰ ਤੇ ਹਵਾ ਫਿਰ ਗਈ ਆ ਤੇ ਤੁਸੀਂ ਆ ਦੇਖ ਰਹੇ ਆ ਵੀ ਇਹਨਾਂ ਤੇ ਆ ਬੜੇ ਪਜਾ ਵੀ ਆ ਗਿਆ। ਹੋ ਗਿਆ ਇਦਾਂ ਪੁਰਾਣੇ ਝੁਰੀਆਂ ਪੈ ਗਈਆਂ। ਹਾਂਜੀ ਆ ਤੇੜਾਂ ਜੀਆਂ ਪੈ ਗਈਆਂ ਬਸ ਜਦੋਂ ਤੇੜਾਂ ਪੈ ਜਾਣ ਸਮਝੋ ਇਹ ਤਿਆਰ ਹੋ ਗਏ। ਹਾਂਜੀ ਚਾਚਾ ਹੁਣ ਗਾਂ ਦੱਸੋ। ਹੁਣ ਗਾਂ ਇਹਨੂੰ ਬਸ ਹੁਣ ਆਹ ਮਸਾਲਾ ਜਿਹੜਾ ਜੀ ਹਾਂ ਹਾਂ ਉਹ ਇਹਨੂੰ ਲਾਣਾ ਅੱਛਾ ਤੇ ਇਹਨੂੰ ਰੱਖ ਕੇ ਤੇ ਵਿੱਚ ਪਾ ਕੇ ਦੇਸੀ ਦੇ ਵਿੱਚ ਤੇਲ ਪਾ ਦੇਣਾ ਅੱਛਾ ਤੇ ਰੱਖ ਦੇਣਾ ਕੱਜ ਕੇ 4-5 ਦਿਨ ਪਿਆ ਰਹੇਗਾ ਤੇ ਅੱਲਾ ਕਰਕੇ ਕੱਢ ਖਾਈ ਜਾਓ। ਅੱਛਾ ਠੀਕ ਆ ਤੇਲ ਚਮਕ ਰਿਹਾ ਜੀ ਉੱਤੇ ਹੁਣ। ਹਾਂਜੀ ਪਾਓ ਫਿਰ। ਪਾਈਏ ਜੀ ਹਾਂਜੀ ਪਹਿਲੇ ਮਸਾਲਾ ਰਲਾ ਲਈਏ ਰਾਣਾ ਸਾਹਿਬ। ਹਾਂ ਆ ਦੇਖਿਓ ਜੀ ਕਿੰਨਾ ਕੁ ਪਾਈਏ ਪਹਿਲੇ। ਆ ਜਿਹੜੀਆਂ ਦੜ ਫੜ ਕੀਤੀਆਂ ਸੀ ਉਹ ਸ਼ਾਮਾਂ ਆਹ ਪਈਆਂ ਅੱਜ ਹਾਂ ਆਹ ਹਲਦੀ। ਪਈਆਂ ਇਹਦੇ ਵਿੱਚ ਹੁਣ ਆ ਲੱਗੇ ਜੀ ਅਸੀਂ ਹਲਦੀ ਪਾਣ ਜੀ। ਹੂੰ ਅੱਛਾ ਬਸ ਜ਼ਿਆਦਾ ਨਾ ਪਾਓ। ਨਹੀਂ ਇਹਨੇ ਨਹੀਂ ਨਮਕ ਡਬਲ ਪਾਣਾ ਇਹਦੇ ਤੋਂ। ਹਾਂ ਇਹ ਆ ਜੀ ਮਿਰਚ ਹਾਂਜੀ। ਉਹ ਸੀ ਜੀ ਹਲਦੀ ਬਹੁਤ ਕੌੜੀ ਮਿਰਚ ਧਮੋੜੀ ਹੈ। ਫਿਰ ਬਸ ਜੀ ਇੰਨੀ ਕੀ ਬਸ ਠੀਕ ਹੈ। ਬੜੀ ਕੌੜੀ ਬੜੀ। ਨਮਕ ਦੇ 2 ਪਾ ਲਓ ਬਾਬਾ ਚਮਚੇ। ਚੱਲ ਪਿਆ। ਦੋ ਦੇ ਵਿੱਚ ਇਹਨੂੰ ਪਾ ਲੈਣਾ ਨਮਕ। ਲਓ ਜੀ ਬਸ ਜੀ ਬਹਿ ਜਾਂਦਾ ਹੁੱਕਾ ਬਸ ਪੀ ਠੀਕ। ਲੈਂਦਾ। ਲਓ ਜੀ ਇਹ ਹੁਣ ਜੀ ਸਾਡਾ ਮਸਾਲਾ ਹੋ ਗਿਆ ਤਿਆਰ ਜੀ। ਅੱਛਾ ਜੀ ਹਾਂਜੀ ਇਹਨੂੰ ਅਸੀਂ ਹੁਣ ਰਲਾ ਲੈਂਦੇ ਹਾਂ ਸਵਾਰ ਕੇ। ਅੱਛਾ ਇਹ ਫਿਰ ਥੋੜੇ ਥੋੜੇ ਪਾ ਕੇ ਬਰੂਰੀ ਜਾਏਗਾ। ਹਾਂਜੀ ਹਾਂਜੀ ਜਾਂ ਉਹਦੇ 'ਚ ਵੱਡੇ ਬਰਤਨ 'ਚ ਪਾ ਲਓ ਤੇ ਉਹਦੇ 'ਚ ਮਸਾਲਾ ਜਿਹੜਾ ਨਾ ਇਹਦੇ ਚ ਨਾ ਪਾ ਲਈਏ। ਹਾਂ ਇਹਦੇ 'ਚ ਪਾ ਆਹੋ ਲਓ। ਉਹਦੇ 'ਚ। ਇਹਦੇ ਚ ਪਾਣੇ ਜੀ। ਹਾਂ ਉਹ ਤਾਂ ਫਿਰ ਹਲਾ ਵੀ ਲਹਾਂਗੇ। ਆਹੋ ਹਾਂਜੀ ਹਾਂਜੀ ਬਾਅਦ 'ਚ ਫਿਰ ਉਹ ਮਰਤਬਾਨ 'ਚ ਜਿਹੜਾ ਨਾ ਪੈ ਜਾਏਗਾ। ਹੁਣ ਉਦਾਂ ਖੜਕ ਦੇਣੀ ਹੈ। ਨਹੀਂ ਨਹੀਂ ਹੁਣ ਇਹਨਾਂ ਨੇ ਕੀ ਖੜਕਣਾ। ਹਾਂ ਜਿਹੜੀ ਸ਼ੈ ਪੱਕ ਜੇ ਨਾ ਹਾਂਜੀ ਸੇਕ ਲੱਗ ਜੇ ਉਹ ਖੜਕਣੋਂ ਹਟ ਜਾਂਦੀ ਹੈ। ਹਾਂਜੀ ਖੜਕਾ ਉਦੋਂ ਤੱਕ ਹੀ ਹੁੰਦਾ ਜਦੋਂ ਤੱਕ ਸੇਕ ਨਹੀਂ ਲੱਗਿਆ ਹੁੰਦਾ। ਅੱਛਾ ਅਚਾਰ ਦਾ ਵੀ ਜਿਹੜਾ ਨਾ ਬੜਾ ਰਿਹਾ ਵਾ ਤਲਕ। ਪਹਿਲੋਂ ਜਿਹੜੇ ਕੰਮ ਕਰਨ ਵਾਲੇ ਬੰਦੇ ਹੁੰਦੇ ਸੀ ਰੋਟੀ ਤੇ ਆਪਣਾ ਨਾ ਅਚਾਰ ਬੰਨਿਆ ਕੋਈ ਰੌਲਾ ਨਹੀਂ ਹੁੰਦਾ ਸੀ। ਮਜ਼ਦੂਰ ਜਾਂਦਾ ਸੀ ਕੰਮ ਕਰਨ, ਉਹ ਆਪਣੀ 2 ਰੋਟੀਆਂ ਜਿਹੜੀਆਂ ਵਾ ਨਾ ਵਿੱਚ ਅਚਾਰ ਬੰਨ ਕੇ ਲੈ ਜਾਂਦਾ ਸੀ। ਲਿਓ ਜੀ ਆ ਚੱਕੋ। ਜਿਹੜਾ ਬੰਦਾ ਵੀ ਬਹੁਤਾ ਖੜਕੇ ਜੀ ਉਹਨੂੰ ਜ਼ਮਾਨੇ ਦਾ ਸੇਕ ਲੱਗ ਨਹੀਂ ਉਹ ਤੁਹਾਨੂੰ ਕਹੇ ਉਹ ਤਾਂ ਗੱਲ ਕਰ ਦਿੱਤੀ ਨਾ, ਉਹ ਵਿੱਚ ਸਮਝਣ ਵਾਲੇ ਬੰਦੇ ਆਪੇ ਸਮਝ ਜਾਂਦੇ ਨਾ ਕਿ ਵੀ ਜਿਹਨੂੰ ਵੀ ਸੇਕ ਲੱਗ ਜੇ ਨਾ ਹਾਂਜੀ ਹਾਂਜੀ ਤੇ ਉਹ ਫਿਰ ਖੜਕਾ ਖੁੜਕਾ ਹਟ ਜਾਂਦਾ ਉਹਦਾ। ਚਲੋ ਰੋਟੀ ਦਾ ਐਡਾ ਸਵਾਦ ਆ ਨਾ ਜੀ ਅਚਾਰ ਨਾਲ। ਅਚਾਰ ਨਾਲ ਵੀ ਬੜਾ ਸਵਾਦ ਹੈ ਜੀ। ਨਾਲ ਉਹਦੇ ਨਾਲੇ ਇੱਕ ਹੋਰ ਨੇ ਇਹਨੇ ਖਰਾਬ ਕੋਈ ਨਹੀਂ ਹੋਣਾ। ਸਾਲਣ ਆ ਨਾ ਤੁਹਾਡਾ ਗਰਮੀਆਂ 'ਚ, ਫਿਰ ਬੰਦੇ ਛੱਡ ਕੇ ਖਾਂਦੇ ਆ ਜੀ। ਸਾਲਣ ਤੁਹਾਡਾ ਸਵੇਰੇ ਵਾਲਾ ਸਾਲਣ ਦੁਪਹਿਰ ਤੱਕ ਰਹਿਣੇ ਦੀ ਕੋਈ ਗਾਰੰਟੀ ਨਹੀਂ ਹੁੰਦੀ ਹੈ। ਅਚਾਰ ਦਾ ਇਹ ਕੋਈ ਨਹੀਂ ਰੌਲਾ ਹੈ ਕਿ ਤੁਸੀਂ ਸਵੇਰੇ ਸ਼ਾਮ ਵਾਲਾ ਖਾ ਲਓ, ਕੋਈ ਨਹੀਂ। ਕੀ ਕਹਿੰਦਾ ਬਾਬਾ? ਅਚਾਰ ਹੋ ਗਿਆ ਜੀ, ਨਾਲ ਗੁੜ ਹੋ ਗਿਆ, ਨਾਲ ਰੋੜੂ ਪ੍ਰਸਾਦ ਹੋ ਗਿਆ ਜੀ। ਰੋੜੂ ਪ੍ਰਸਾਦ? ਹਾਂ ਜੀ ਰੋੜੂ ਪ੍ਰਸਾਦ। ਉਹ ਕੀ? ਉਹਦੇ ਮੈਨੇ ਪੁੱਛੋ ਜੀ ਵੀ ਉਹਦੇ ਮੈਨੇ ਉਹ ਕੀ ਚੀਜ਼ ਹੈ ਜੀ ਰੋੜੂ ਪ੍ਰਸਾਦ? ਹਾਂਜੀ ਰੋੜੂ ਪ੍ਰਸਾਦ ਕੀ? ਰੋੜੂ ਪ੍ਰਸਾਦ ਹੈ ਜੀ ਉਹਨੂੰ ਕਿਹਾ ਗਿਆ ਗਠਾ। ਅੱਛਾ ਗਠੇ ਨੂੰ। ਹਾਂ ਜੀ ਗਠੇ ਨੂੰ ਰੋੜੂ ਪ੍ਰਸਾਦ ਕਿਹਾ ਗਿਆ। ਐਵੇਂ ਰੁੜਦਾ ਨਾ। ਨਾ ਰੁੜਦਾ ਨਾ ਪ੍ਰਸਾਦ ਖਾਣਾ। ਉਹ ਬੰਦਾ ਰੋਟੀ ਖਾ ਰਿਹਾ ਨਾ ਵਿਹੜੇ 'ਚ ਤੇ ਗਠਾ ਭੰਨਣ ਲੱਗਿਆ ਤਾਂ ਹੱਥੋਂ ਛੁੱਟਿਆ ਨਾ ਤੇ ਬੂਹੇ ਦੇ ਹੇਠੋਂ ਦੀ ਬਾਹਰ ਆ ਗਿਆ। ਸਾਡਾ ਪਿਓ ਗਿਆ ਜੀ ਕਿਧਰੇ ਜੈਲਦਾਰ ਦੇ ਹਿੰਦੁਸਤਾਨ ਦੀ ਗੱਲ, ਉਹਨੇ ਕਿਹਾ ਵੀ ਰੋਟੀ ਖਾਣੀ ਆ। ਹਾਂ ਲੱਗਾ ਕਹਿੰਦਾ ਰੋਟੀ ਕਾਹਦੇ ਨਾਲ ਲਿਆਵਾਂ, ਲੱਗਾ ਕਹਿੰਦਾ ਰੋੜੂ ਪ੍ਰਸਾਦ ਲਿਆਵਾਂ। ਸਾਡੇ ਵਾਲਦ ਨੇ ਇਹ ਗੱਲ ਸਮਝੀ ਵੀ ਰੋੜੂ ਪ੍ਰਸਾਦ ਪਤਾ ਨਹੀਂ ਕਿੱਡੀ ਕੱਚੀ ਚੀਜ਼ ਆ। ਅੱਛਾ ਹੋਰ ਚੀਜ਼ਾਂ ਤਾਂ ਖਾਈਆਂ ਹੋਈਆਂ ਸਾਰੀਆਂ, ਅੱਜ ਰੋੜੂ ਪ੍ਰਸਾਦ ਖਾਈਏ। ਉਹ ਰੋਟੀ ਜਦੋਂ ਛਾਬੇ 'ਚ ਰੱਖੀ ਤੇ ਰੱਖ ਕੇ ਉੱਤੇ ਪੋਣਾ ਨਵਾਂ ਰੱਖਿਆ ਹੋਇਆ, ਵਿੱਚ ਰੋੜੂ ਪ੍ਰਸਾਦ ਰੱਖਿਆ ਹੋਇਆ।
ਇਸੇ ਆਇਆ ਸਾਡੇ ਪਿਓ ਦੇ ਅੱਗੇ ਉਹ ਲੱਗਿਆ ਰੋਟੀ ਖਾਣ ਨੂੰ ਚੱਕਿਆ ਨਾ ਲੱਗੇ ਕਹਿੰਦੇ ਰੋਡੂ ਪ੍ਰਸਾਦ ਲੱਗੇ ਕਹਿੰਦੇ ਆ ਕੀ ਪਿਆ ਰੋਡੂ ਪ੍ਰਸਾਦ ਇਸ ਨੂੰ ਗੱਠੇ ਨੂੰ ਕਿਹਾ ਗੱਠੇ ਨੂੰ ਕਿਹਾ ਗਿਆ ਉਹਨਾਂ ਨੇ ਫਿਰ ਉਸ ਟਾਈਮ ਉਹ ਛੱਡਿਆ ਛੱਡ ਕੇ ਖਾਣਾ ਬੰਦਾ ਕੋ ਲੱਗਿਆ ਨਾ ਵਿੜੇ 'ਚ ਰੋਟੀ ਖਾਣ ਗੱਡੇ ਨਾਲ ਤੇ ਉਹ ਗੱਠਾ ਭੰਨਣ ਲੱਗਿਆ ਤੇ ਹੱਥੋਂ ਛੁੱਟਿਆ ਤੇ ਉਹ ਬੂਹੇ ਦੇ ਨਾ ਹੇਠੋਂ ਦੀ ਬਾਹਰ ਚਲਾ ਗਿਆ ਤੇ ਉਹ ਬਾਹਰ ਤੋਂ ਰੁੜ ਕੇ ਨਾ ਤੇ ਦੂਹੇ ਬੂਹੇ ਦੀ ਝੀਤ ਥਣੀ ਦੂਏ ਘਰ ਚਲਿਆ ਗਿਆ ਉਹ ਬੂਹਾ ਖੜਕਾ ਕੇ ਨਾ ਅੰਦਰੋਂ ਕੋਈ ਨਿਕਲਿਆ ਬੰਦਾ ਕਹਿੰਦਾ ਹਾਂਜੀ ਕਹਿੰਦਾ ਸਾਡਾ ਨਾ ਸਾਲਣ ਆਇਆ ਇੱਧਰ ਹਾਂ ਸਾਡਾ ਸਾਲਣ ਤਾਂ ਦੇ ਹੀ ਕਿਹਾ ਗਿਆ ਨਾ ਲਓ ਜੀ ਰੋੜੀ ਰਾਣਾ ਪ੍ਰਸਾਦ ਸਾਹਿਬ ਹਾਂਜੀ ਇਹ ਤਾਂ ਤਿਆਰ ਹੋ ਗਿਆ ਜੀ। ਬਸ ਠੀਕ ਹੈ। ਹੁਣ ਜੇ ਤੇਲ ਪਾ ਦਈਏ। ਹਾਂਜੀ ਹਾਂਜੀ ਬਿਲਕੁਲ ਚਾਹੀਦਾ ਹਾਂ, ਤੇਲ ਤੋਂ ਬਗੈਰ ਨਹੀਂ ਕਰਨਾ ਹੀ ਨਹੀਂ ਪਾ ਦਿਓ ਜੀ ਤੇਲ ਚਾਹੀਦਾ ਜੀ ਕਿਉਂਕਿ ਇਹ ਟੋਟਲ ਤੁਹਾਡੀ ਅਥਾਰਟੀ ਹੈ ਜੋ ਦਿਲ ਕਰਦਾ ਨਾ ਨਹੀਂ ਖਤਮ ਹੋ ਗਈ ਨਾ ਕਹਾਣੀ ਪਾਉਣਾ ਚਾਹੀਦਾ ਤੇਲ ਤੋਂ ਮਸਾਲਾ ਲੱਗ ਗਿਆ ਨਾ ਇਹਨੂੰ ਹੁਣ ਮਸਾਲਾ ਲੱਗ ਗਿਆ ਹੁਣ ਤੈਨੂੰ ਤੇਲ ਪਾਣਾ ਤੇਲ ਚਾਹੀਦਾ। ਪੈਣਾ ਬਸ ਪਾ ਦਿਓ ਤੇਲ ਹਾਂਜੀ ਨਹੀਂ ਤੇਲ ਹੁਣੇ ਪਾਣਾ ਕਿੱਦਣ ਪਾਉਣਾ ਜਦੋਂ ਖਾ ਲਿਆ ਫੇਰ ਪਾਣਾ। ਨਹੀਂ ਮਸਾਲਾ ਲਾ ਅੰਬ ਨੂੰ ਤਾਂ ਵੈਸੇ ਇਹ ਆ ਕਿ 2-3 ਦਿਨ ਬਾਅਦ ਪਾਉਂਦੇ ਆ ਕੱਢਣਾ ਪੈਂਦਾ ਹਾਂ। ਪਾਣੀ ਇਹਦਾ ਕੱਢਣਾ ਪਾਣੀ ਪੈਂਦਾ ਨਹੀਂ ਨਾ ਪਕੜਨਾ ਇਹਦਾ ਪਾਣੀ ਹੈ ਨਹੀਂ। ਬਸ ਇਹਦਾ ਠੀਕ। ਪਾਣੀ ਨਿਕਲ ਚੁੱਕਿਆ ਠੀਕ ਹੈ ਇਹ ਤਾਂ ਹੁਣ ਪਾਣੀ ਖਤਮ ਹੋ ਗਿਆ ਜੀ। ਇਹਦਾ ਪਾਣੀ ਖਤਮ ਹੋ ਗਿਆ ਅੱਛਾ ਜੀ ਹਾਂਜੀ ਉਹਨੂੰ ਨਿਮਕ ਲਾ ਕੇ ਪਾਣੀ ਕੱਢਣਾ ਪੈਂਦਾ ਜੀ ਹਾਂ ਇਹਨੂੰ ਆਪਾਂ ਪਕਾ ਕੇ ਇੱਕ ਪਾਣੀ ਪਕਾ ਕੱਢ ਕੇ ਤੇਲ ਚ ਪਕਾ ਕੇ ਪਾਣੀ ਖੁਸ਼ਕ ਹੋ ਤੇ ਗਿਆ ਤੇਲ ਤਾਂ ਪੱਕਿਆ ਹੋਇਆ ਆਪਣੇ ਉਹੀ ਕੋਲ ਪਾਣਾ ਉਹੀ ਪਾਣਾ ਹੋਰ ਉਹੀ ਪਾਣਾ ਜਿਹੜਾ ਪੱਕਿਆ ਆ। ਪਾਓ ਜੀ ਫਿਰ ਹਾਂ ਕੱਚਾ ਨਹੀਂ ਪਾਣਾ ਤੇਲ ਇਹੋ ਹੀ ਪਾਣਾ ਹੁਣ ਜਿਹੜਾ ਪੱਕਿਆ ਪਿਆ ਪੱਕਿਆ ਪਿਆ ਵਾਹ ਬਈ ਲੋੜ ਹੀ ਨਹੀਂ ਹੈਗੀ ਹੋਰ ਲਿਆਉਣ ਦੀ ਉਹਨੂੰ ਕੱਚਾ ਪਾ ਵੀ ਨਹੀਂ ਸਕਦੇ। ਨਹੀਂ ਕੱਚਾ ਪਾਣੀ ਨਹੀਂ ਆਮ ਚਾਹੀਦਾ ਲੋਕ ਅੱਗੇ ਚਾਰਾਂ ਚ ਕੱਚਾ ਹੀ ਪਾਉਂਦੇ ਨੇ ਕੱਚਾ ਹੀ ਪਾਉਂਦੇ ਲੇਕਿਨ ਇਹਦੇ ਚ ਨਹੀਂ ਹਾਂਜੀ, ਲੇਕਿਨ ਇਹ ਹੁਣ ਅਸੀਂ ਖਰਾਬ ਜ਼ਰੂਰ ਕਰਨੇ ਆ ਸਾਡਾ ਤੜਕਿਆ ਆ। ਨਹੀਂ ਨਹੀਂ ਇਹੀ ਪੈ ਚਾਚਾ ਜਾਣਾ। ਕੱਚਾ ਤੇਲ ਘੱਟ ਪਾਉਂਦੇ ਸੀ ਪਕਾ ਕੇ ਬੰਦਾ ਸਮੈਲ ਆਉਂਦੀ ਆ ਕੱਚੇ ਪਾ ਲੈਂਦੇ ਸੀ ਗਰਮ ਕਰ ਲੈਂਦੇ ਸੀ ਤੇਲ ਨੂੰ ਚੰਗੀ ਤਰ੍ਹਾਂ ਨਾ ਗਰਮ ਕਰਕੇ ਪਾ ਲੈਂਦੇ ਆ। ਫੈਲ ਨਹੀਂ ਆਉਂਦੀ ਹਾਂ ਕੀ ਨਹੀਂ ਆਂਦਾ ਸਮੈਲ ਨਹੀਂ ਆਉਂਦੀ ਉਹਦੀ ਬਾਕੀ ਇਹ ਖਾਣੇ ਵਾਲਾ ਤਾਂ 8 ਦਿਨਾਂ ਬਾਅਦ ਹੀ ਹੋਣਾ ਵਾ ਹਾਂਜੀ ਹਾਂਜੀ 8 ਦਿਨ ਬਾਅਦ ਜੀ। ਚਲੋ ਜੀ ਹੁਣ ਇੱਥੇ ਬਟਨ ਦਬਾਓ 8 ਦਿਨਾਂ ਬਾਅਦ ਫਿਰ ਤੁਹਾਨੂੰ ਖਾ ਕੇ ਦਿਖਾਉਂਦੇ ਹਾਂ ਬਿਲਕੁਲ ਠੀਕ ਹੈ ਲਓ ਜੀ ਮੈਂ ਕਹਿੰਦਾ ਮੈਂ 8 ਦਿਨ ਇੱਥੇ ਹੀ ਨਾ ਖੜੇ ਰਹਾਂ। ਆਪ ਕਰੋ ਜੀ ਅੱਗੇ ਆਪਾਂ ਸਕਾਏ ਨਹੀਂ ਹੈ ਇੰਨਾ ਟਾਈਮ ਲਾ ਕੇ ਸਾਰੀ ਦਿਹਾੜੀ ਤਾਂ ਲੱਗ ਗਈ ਲਓ ਜੀ ਇਹ ਹੁਣ ਜੀ ਅਚਾਰ ਨੰਬਰ ਹੋ ਗਿਆ ਤਿਆਰ ਆ ਜੀ। ਇਹਨੂੰ ਹੁਣ ਸਵਾਰ ਕੇ ਲਕੋ ਕੇ ਇਹ ਜਿਹੜਾ ਮਰਤਬਾਨ ਪਿਆ ਹਾਂਜੀ ਹਾਂ ਮਸਾਲਾ ਕੀ ਆ ਲੱਗ ਗਿਆ ਪਤਾ ਸੌਂ ਸ਼ੁਕਰ ਆ ਸ਼ੁਕਰ ਆ। ਆ ਗਈ ਸਮਝ ਚ ਗੱਲ ਹਾਂ ਮਰਤਬਾਨ ਪਿਆ ਉਹਦੇ ਵਾਲਾ ਅਚਾਰ ਲਾ ਪਿਛਲੇ ਸਾਲ ਬਸ ਠੀਕ। ਉਹ ਚ ਜਾ ਕੇ ਮਦਾ ਦਾ ਹਾਂ ਉਹਦੀ ਹਾਂ ਬਤਾ ਉਹਦੇ ਦੇਣਾ ਜਾ ਕੇ। ਉਹਦੇ ਤੇਲ ਤਾਂ ਅੱਗੇ ਤਾਂ ਨਹੀਂ ਹੈ ਕੁਛ ਹੈ ਨਾ ਹੁਣ ਤਾਂ ਧੋਇਆ ਠੀਕ ਹੈ ਧੋਇਆ ਹੋਇਆ ਸਾਫ ਚਲੋ ਜੀ ਲਓ ਜੀ ਇੰਨੀ ਕੁ ਮਿਹਨਤ ਆ ਹਾਂਜੀ ਲੇਕਿਨ ਅਸੀਂ ਬਣਾਇਆ ਥੋੜਾ ਜਿਹਾ। ਹਾਂ ਇਹ ਜੇ 10 ਕਿਲੋ ਹੁੰਦਾ ਫਿਰ ਵੀ ਮਿਹਨਤ ਇੰਨੀ ਸੀ। ਜੇ 5 ਕਿਲੋ ਆ ਫਿਰ ਵੀ ਮਿਹਨਤ ਇੰਨੀ ਆ। ਜੇ 20 ਕਿਲੋ ਹੁੰਦਾ ਫਿਰ ਵੀ ਮਿਹਨਤ ਇੰਨੀ ਕੀ ਕਰਨੀ ਪੈਣੀ ਸੀਗੀ। ਹਾਂ ਤੇ ਇੰਨੀ ਕੁ ਮਿਹਨਤ ਕਰਕੇ ਤੇ ਇਹਦੇ 6 ਮਹੀਨੇ ਛੱਡ ਕੇ ਇਹ ਸਾਲ ਨਹੀਂ ਜੀ ਖਰਾਬ ਹੁੰਦਾ। ਸਮੈਲ ਤਾਂ ਆਣੀ ਸ਼ੁਰੂ ਹੋ ਗਈ ਚਾਰ ਹਾਂਜੀ ਆਹ ਲੈ ਦੱਸੋ ਜੀ ਹੁਣ ਖੁਸ਼ਬੂ ਆ ਰਹੀ ਹਾਂ ਖੁਸ਼ਬੂ ਆ ਰਹੀ ਹੈ ਜੀ। ਚਲੋ। ਤੇ ਬਸ ਇੰਨਾ ਕੁ ਕੰਮ ਆ ਇੰਨਾ ਕੁ ਬੰਦਾ ਮਿਹਨਤ ਕਰ ਲਵੇ ਤੇ ਸਾਲ ਆਰਾਮ ਆ ਜੀ। ਆਰਾਮ ਆ ਜਿਉਂਦੇ ਵਾਸਤੇ ਰਹੋ ਜੀ ਜਿੱਥੇ ਰਹੋ ਤੰਦਰੁਸਤ ਰਹੋ ਜੀ ਹਾਂਜੀ ਹਾਂ ਦੱਬ ਲਓ ਬਟਨ ਜੀ ਬੜੀ ਮਿਹਰਬਾਨੀ।